USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 17 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੇਣਾ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲਾ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਦੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਵਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 530-751-7605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ। ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 1-888-888-9918 888-888-9914। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ। ਜਿਸ ਤਰ੍ਹਾਂ ਆਪਾਂ ਕੱਲ ਸ਼ਾਮੀ ਤੁਹਾਡੇ ਨਾਲ ਬ੍ਰੇਕਿੰਗ ਨਿਊਜ਼ ਸਾਂਝੀ ਕੀਤੀ ਸੀ ਭਈ ਨਿਖਲ ਗੁਪਤਾ, ਜਿਸ ਦੇ ਉੱਤੇ ਚਾਰਜਸ ਲੱਗੇ ਸੀ ਭਈ ਉਸਨੇ ਇੱਕ ਅਮਰੀਕਨ ਸਿਟੀਜ਼ਨ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਕਤਲ ਕਰਨ ਦੇ ਲਈ $1 ਲੱਖ ਦੀ ਅੰਡਰ ਕਵਰ ਏਜੰਟ ਦੇ ਨਾਲ ਗੱਲਬਾਤ ਕੀਤੀ ਸੀ ਤੇ $15,000 ਆਲਰੇਡੀ ਦੇ ਵੀ ਦਿੱਤਾ ਸੀ। ਉਸ ਤੋਂ ਬਾਅਦ ਉਸਨੂੰ ਚੈਕ ਰਿਪਬਲਿਕ ਦੇ ਵਿੱਚ ਅਰੈਸਟ ਕਰ ਲਿਆ ਗਿਆ ਸੀ ਤੇ ਉਸ ਨੂੰ ਕੱਲ ਐਕਸਟ੍ਰਾਡਾਈਟ ਕਰਕੇ ਜਿਹੜੀ ਅਮਰੀਕਾ ਦੀ ਸਰਕਾਰ ਆ ਉਹ ਨਿਊਯਾਰਕ ਦੇ ਵਿੱਚ ਲੈ ਆਏ ਤੇ ਨਿਊਯਾਰਕ ਦੀ ਬਰੁਕਲਿਨ ਜੇਲ੍ਹ ਦੇ ਵਿੱਚ ਉਹ ਇਸ ਟਾਈਮ ਹੈਗਾ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ 9:30 ਵਜੇ ਆ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਤੇ ਨਿਊਯਾਰਕ ਦੇ ਸਮੇਂ ਮੁਤਾਬਕ 12:15 ਆ। ਨਿਊਯਾਰਕ ਦੇ ਵਿੱਚ 12:30 ਵਜੇ ਨਿਖਲ ਗੁਪਤੇ ਨੂੰ ਹੁਣ ਕੋਰਟ ਦੇ ਅੱਗੇ ਜਿਹੜਾ ਆ ਪੇਸ਼ ਕੀਤਾ ਜਾਊਗਾ। ਆਪਾਂ ਇਨਫੋਰਮੇਸ਼ਨ ਤਾਂ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝੀ ਕਰਨੀ ਸੀ ਵੀ ਜੇ ਵੱਡੀ ਗਿਣਤੀ ਦੇ ਵਿੱਚ ਆਪਣੇ ਜਿਹੜੇ ਸਰੋਤੇ ਆ ਜਾਂ ਆਪਣੇ ਭੈਣ ਭਰਾ ਜਾਂ ਜਿਨ੍ਹਾਂ ਨੂੰ ਦਰਦ ਹੈਗਾ ਵੀ ਅਮਰੀਕਨ ਸਿਟੀਜ਼ਨ ਨੂੰ ਇੱਥੇ ਆ ਕੇ ਮਾਰਿਆ ਜਾ ਰਿਹਾ, ਉਹਨਾਂ ਨੂੰ ਕੋਰਟ 'ਚ ਪਹੁੰਚਣਾ ਚਾਹੀਦਾ, ਪਰ ਕਨਫਰਮ ਨਹੀਂ ਹੋ ਸਕਿਆ ਸੀ। ਪਰ ਜਿੰਨਾ ਕੁ ਹੁਣ ਤੱਕ ਕਨਫਰਮ ਹੋਇਆ, ਜਿਹੜੇ ਡਿਸਟ੍ਰਿਕਟ ਜੱਜ ਹੈਗੇ ਯੂਨਾਈਟਿਡ ਸਟੇਟ ਡਿਸਟ੍ਰਿਕਟ ਕੋਰਟ ਦੇ ਆਨਰੇਬਲ ਵਿਕਟਰ ਮਰੇਰੋ, ਉਹਨਾਂ ਦੀ ਕੋਰਟ ਦੇ ਵਿੱਚ ਅੱਜ ਗੁਪਤੇ ਦੀ ਪੇਸ਼ੀ ਹੋਊਗੀ। ਤੇ ਇਹ ਹੈਗਾ ਡੈਨੀਅਲ ਪੈਟਰਿਕ ਮੇਹੀਹਾਨ, ਯੂਨਾਈਟਿਡ ਸਟੇਟਸ ਕੋਰਟਸ 500 ਪਰ ਸਟੇਟ ਨਿਊਯਾਰਕ, ਤੇ ਕੋਰਟ ਦਾ ਰੂਮ ਨੰਬਰ 1520 ਕਰਕੇ ਦੱਸਿਆ ਗਿਆ ਹੈਗਾ। ਸੋ ਅਸੀਂ ਕੰਟੈਕਟ ਜ਼ਰੂਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਹੜੇ ਪ੍ਰੋਸੀਕਿਊਟਰਸ ਹੈਗੇ ਆ, ਪਰ ਕੋਈ ਜਵਾਬ ਨਹੀਂ ਆਇਆ ਹੈਗਾ। ਸੋ 12:30 ਵਜੇ ਦੇ ਕਰੀਬ ਨਿਖਲ ਗੁਪਤੇ ਦੀ ਜਿਹੜੀ ਪੇਸ਼ੀ ਹੋਊਗੀ, ਜਿਸ ਨੂੰ ਇੱਥੇ ਲਿਆਂਦਾ ਗਿਆ ਹੈਗਾ ਕਤਲ ਦੇ ਸੰਬੰਧ ਦੇ ਵਿੱਚ। ਤੇ ਦੋਨੋਂ ਸਰਕਾਰਾਂ ਫਸੀਆਂ ਪਈਆਂ, ਇੰਡੀਆ ਦੀ ਤੇ ਅਮਰੀਕਾ ਦੀ। ਇੱਕ ਪਾਸੇ ਅੱਜ ਜੋ ਜੇਕ ਸੁਲੀਵਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹ ਨਿਊ ਦਿੱਲੀ ਦੇ ਵਿੱਚ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਨੂੰ ਵੀ ਮਿਲੇ ਆ, ਆਪਣੇ ਕਾਊਂਟਰ ਪਾਰਟ ਅਜੀਤ ਡੋਵਾਲ ਨੂੰ ਵੀ ਮਿਲੇ ਆ, ਐਕਸਟਰਨਲ ਅਫੇਅਰ ਮਿਨਿਸਟਰ ਜੈ ਸ਼ੰਕਰ ਨੂੰ ਵੀ ਮਿਲੇ ਹੈਗੇ ਆ। ਇੱਕ ਪਾਸੇ ਸਟੇਟਮੈਂਟਸ ਇਹ ਆ ਰਹੀਆਂ ਵੀ ਕਹਿੰਦੇ ਅਸੀਂ ਜਿਹੜੇ ਆ ਸਟ੍ਰੈਟੇਜਿਕ ਪਾਰਟਨਰਸ਼ਿਪ ਇੰਡੀਆ ਦੇ ਨਾਲ ਚਾਹੁੰਦੇ ਆ ਤੇ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ। ਪਰ ਦੂਸਰੇ ਪਾਸੇ ਜਿਹੜਾ ਆ ਉਹ ਇਹ ਵੀ ਨਾ ਹੋਏ ਵੀ ਜਿਹੜੇ ਸਾਡੇ ਸਿਟੀਜ਼ਨ ਆ ਉਹਨਾਂ ਨੂੰ ਇੱਥੇ ਆ ਕੇ ਮਾਰ ਦਿੱਤਾ ਜਾਵੇ। ਵਾਸ਼ਿੰਗਟਨ ਪੋਸਟ ਨੇ ਕੱਲ ਰਿਪੋਰਟ ਕੀਤਾ ਸੀ, ਉਹਨਾਂ ਨੇ ਅੱਜ ਫੇਰ ਥੋੜੀ ਅਪਡੇਟ ਕੀਤੀ ਹੈ, ਉਹ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਹਾਂ। ਬਿਲਕੁਲ ਹਰਜੋਤ ਸਿੰਘ ਜੀ, ਇਹ ਇੱਕ ਬੜਾ ਅਹਿਮ ਸੰਵੇਦਨਸ਼ੀਲ ਮਾਮਲਾ ਆ, ਜਿਸ ਦੇ ਵਿੱਚ ਅਮਰੀਕੀ ਸੋਇਲ ਦੇ ਉੱਤੇ, ਅਮਰੀਕੀ ਧਰਤੀ ਦੇ ਉੱਤੇ ਆ ਕੇ ਅਮਰੀਕੀ ਨਾਗਰਿਕ ਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਰਚੀ ਗਈ। ਸਾਜ਼ਿਸ਼ ਰਚਨ ਦੇ ਤਹਿਤ ਉਹਨਾਂ ਨੇ ਜਿਹੜੀ ਸੁਪਾਰੀ ਦਿੱਤੀ। ਅਮਰੀਕਾ ਦੀ ਜਿਹੜੀ ਪ੍ਰਭੂ ਸੱਤਾ ਹੈ, ਸੋਵਰਨਿਟੀ, ਉਸ ਦੇ ਉੱਤੇ ਸਿੱਧਾ ਸਵਾਲ ਆ। ਜੋ ਮਸਲਾ ਇਸ ਟਾਈਮ ਬਣਿਆ ਪਿਆ ਆ ਨਾਲ ਦੇ ਨਾਲ
ਗਵਾਂਢੀ ਮੁਲਕ ਦੇ ਨਾਲ ਉਸ ਦੀ ਹੀ ਜਿਹੜੀ ਤਰਜ਼ ਦੇ ਉੱਤੇ ਅਮਰੀਕਾ ਦੇ ਵਿੱਚ ਉਹ ਕੁਛ ਕਰਨ ਦੀ ਜਿਹੜੀ ਇਹਨਾਂ ਦੀ ਸਾਜ਼ਿਸ਼ ਸੀਗੀ। ਪਰ ਇਹ ਆ ਵੀ ਕੁਦਰਤੀ ਉਹ ਜਿਹੜਾ ਬੰਦਾ ਆ ਜਿਸ ਨੂੰ ਇਹਨਾਂ ਨੇ ਸੁਪਾਰੀ ਦਿੱਤੀ ਉਹ DEA ਦਾ ਏਜੰਟ ਨਿਕਲਿਆ ਤੇ ਉਸਨੇ ਸਾਰੀ ਚੀਜ਼ ਦਾ ਜਿਹੜਾ ਪਰਦਾਫਾਸ਼ ਜਿਹੜਾ ਉਹ ਕੀਤਾ ਤੇ ਹੁਣ ਜਿਹੜੇ ਆ ਇਹ ਦੇਖਣਾ ਹੋਊਗਾ ਵੀ ਅੱਗੇ ਇੱਥੇ ਬਣਦਾ ਕੀ ਹੈਗਾ ਆ। ਸੋ ਇਹ ਇੱਕ ਹੁਣ ਵੱਡੀ ਜਿਹੜੀ ਚਰਚਾ ਇਸ ਟਾਈਮ ਚੱਲ ਪਈ ਆ ਵੀ ਹੁਣ ਇਹਦੇ ਵਿੱਚ ਨਿਖਿਲ ਗੁਪਤਾ ਦਾ ਕੀ ਬਣੂਗਾ। ਕੱਲ ਵੀ ਜਿੱਦਾਂ ਆਪਾਂ ਜ਼ਿਕਰ ਕਰ ਰਹੇ ਸੀ ਵੀ ਹੋ ਸਕਦਾ ਵੀ ਆਪਣੀ ਪਲੀ ਡੀਲ ਬਣਾ ਲਵੇ। ਪਲੀ ਡੀਲ ਦੇ ਵਿੱਚ ਸਜ਼ਾ ਜਿਹੜੀ ਆ ਉਹ ਥੋੜੀ ਘਟ ਜਾਂਦੀ ਆ। ਜਦ ਇਹ ਚੈੱਕ ਰਿਪਬਲਿਕ ਦੀ ਅਦਾਲਤ ਦੇ ਵਿੱਚ ਸੀ ਇਸਨੇ ਜਿਹੜੀ ਕਈ ਤਰੀਕੇ ਦੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਵੀ ਇਸ ਨੂੰ ਅਮਰੀਕਾ ਦੇ ਵਿੱਚ ਜਿਹੜੀ ਹਵਾਲਗੀ ਇਸ ਦੀ ਨਾ ਮਿਲੇ ਪਰ ਜਿਹੜੀਆਂ ਉੱਥੋਂ ਦੀਆਂ ਅਦਾਲਤਾਂ ਨੇ ਇਸ ਨੂੰ ਜਿਹੜਾ ਉਹ ਨਾ ਕਰ ਦਿੱਤੀ। ਇਹਦੀਆਂ ਜਿੰਨੀਆਂ ਵੀ ਪਟੀਸ਼ਨਾਂ ਸੀਗੀਆਂ ਉਸ ਦੇ ਉੱਤੇ ਉਹਨੇ ਨਾਲ ਦੇ ਨਾਲ ਜਿਹੜਾ ਆ ਇਹ ਵੀ ਆਖਿਆ ਵੀ ਉੱਥੇ ਪੋਰਕ ਮਿਲਦਾ ਹੈ ਜੀ ਮੈਨੂੰ ਖਾਣ ਦਾ ਆ, ਅਮਰੀਕਾ ਦੀਆਂ ਜਿਹੜੀਆਂ ਜੇਲ੍ਹਾਂ ਆ ਉਹ ਸੇਫ ਨਹੀਂ ਹੈ। ਕਈ ਤਰੀਕੇ ਦੇ ਜਿਹੜੇ ਉਸਨੇ ਬਹਾਨੇ ਮਾਰੇ ਪਰ ਉੱਥੋਂ ਦੀ ਅਦਾਲਤ ਨੇ ਵੀ ਉਸ ਦੀ ਇੱਕ ਨਾ ਸੁਣੀ ਤੇ ਇਸ ਦੀ ਜਿਹੜੀ ਹਵਾਲਗੀ ਆ ਉਹ ਹੁਣ ਅਮਰੀਕਾ ਨੂੰ ਦੇ ਦਿੱਤੀ ਹੈਗੀ ਆ। ਤੇ ਅਮਰੀਕਾ ਦੀ ਅਦਾਲਤ ਦੇ ਵਿੱਚ ਜਿਹੜਾ ਅੱਜ ਇਸ ਨੂੰ ਪੇਸ਼ ਕੀਤਾ ਜਾਣਾ ਪ੍ਰੋਸੈਸ ਇਹੀ ਕਹਿੰਦਾ ਵੀ ਜਦੋਂ ਹਵਾਲਗੀ ਮਿਲਦੀ ਆ ਉਸ ਦੇ 24 ਘੰਟਿਆਂ ਦੇ ਵਿੱਚ ਇਸ ਨੂੰ ਅਦਾਲਤ ਦੇ ਮੂਹਰੇ ਪੇਸ਼ ਕੀਤਾ ਜਾਣਾ ਆ ਚਾਹੀਦਾ ਆ। ਸੋ ਉਹੀ ਉਸੇ ਤਰਜ਼ ਦੇ ਉੱਤੇ ਆਪਾਂ ਦੇਖ ਰਹੇ ਹਾਂ ਵੀ ਹੁਣ ਜਿਹੜਾ ਨਿਖਿਲ ਗੁਪਤਾ ਹੈ ਉਸ ਦੀ ਹਵਾਲਗੀ ਤੋਂ ਬਾਅਦ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਊਗਾ। ਕੁਝ ਵੀਕ ਪਹਿਲਾਂ ਮਹੀਨਾ ਪਹਿਲਾਂ ਜਿਹੜੀ ਵਾਸ਼ਿੰਗਟਨ ਪੋਸਟ ਦੀ ਇਨਵੈਸਟੀਗੇਟਿਵ ਰਿਪੋਰਟ ਸਾਹਮਣੇ ਆਈ ਸੀ ਉਸ ਵਿੱਚ ਉਹਨਾਂ ਨੇ ਸ਼ਰੇਆਮ ਜਿਹੜਾ ਰॉ ਦਾ ਏਜੰਟ ਆ ਵਿਕਰਮ ਯਾਦਵ ਉਸ ਦਾ ਨਾਮ ਲਿਆ ਸੀ ਜੋ ਕਿ ਸਿੱਧਾ ਲਿੰਕ ਸੀਗਾ ਡੋਵਲ ਦੇ ਨਾਲ ਤੇ ਆਪਾਂ ਨੂੰ ਪਤਾ ਹੀ ਆ ਵੀ ਇਹ ਤਾਰਾਂ ਕਿੱਥੇ ਤੱਕ ਇਵੈਂਚੁਅਲੀ ਜਾ ਕੇ ਜੁੜਦੀਆਂ ਹੈਗੀਆਂ। ਇਹ ਹੁਣ ਜਿਹੜਾ ਹੁਣ ਦੇਖਣਾ ਪਊਗਾ ਵੀ ਕੀ ਇਸ ਦੇ ਵਿੱਚ ਅੱਗੇ ਬਣਦਾ ਆ। ਇਹ ਡੀਲ ਬਣਾਉਂਦਾ ਆ, ਇਹ ਦੱਸਦਾ ਆ ਵੀ ਕੀ ਜਿਹੜਾ ਇਸ ਦੇ ਵਿੱਚ ਹੋਊਗਾ ਇਹ ਹੋਣਾ। ਪ੍ਰੋਸੀਕਿਊਟਰਸ ਨੇ ਤਾਂ ਇਹ ਵੀ ਦਾਅਵਾ ਕੀਤਾ ਉਹਨਾਂ ਦੇ ਕੋਲ ਉਹ ਸਾਰੇ ਦਸਤਾਵੇਜ਼ ਮੌਜੂਦ ਆ ਜਿਸ ਤਰੀਕੇ ਦੇ ਨਾਲ ਨਿਖਿਲ ਗੁਪਤਾ ਨੇ ਇੱਥੇ ਹਾਇਰ ਕੀਤਾ ਸੀ ਤੇ ਜਿਨ੍ਹਾਂ ਨੇ 4 ਜਾਣਿਆਂ ਨੇ ਜਿਹੜੇ ਫੜੇ ਗਏ ਆ ਰੀਸੈਂਟਲੀ ਕੈਨੇਡਾ ਦੇ ਵਿੱਚ ਉਹਨਾਂ ਨੇ ਜਿਹੜੀ ਵੀਡੀਓ ਆ ਕੁਝ ਘੰਟਿਆਂ ਦੇ ਵਿੱਚ ਭਾਈ ਨਿੱਜਰ ਹੁਣਾਂ ਦੇ ਕਤਲ ਦੀ ਉਸ ਤੋਂ ਬਾਅਦ ਦੇ ਵਿੱਚ ਉੱਥੇ ਉਹਨਾਂ ਨੇ ਘੱਲ ਦਿੱਤੀ ਸੀਗੀ। ਸੋ ਸਾਰਾ ਕੁਝ ਜਿਹੜਾ ਉਹ ਇਸ ਟਾਈਮ ਪੈਰਲਲੀ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ ਤੇ ਨਿਖਿਲ ਗੁਪਤਾ ਦੇ ਇੱਥੇ ਅੰਦਰ ਇੱਥੇ ਫੜੇ ਜਾਣ ਤੋਂ ਬਾਅਦ ਚ ਉਸ ਤੋਂ ਬਾਅਦ ਦੇ ਵਿੱਚ ਹੁਣ ਦੇਖਣਾ ਹੋਊਗਾ ਵੀ ਕੀ ਹੋਊਗਾ। ਭਾਰਤ ਦੇ ਬੜੇ ਸਪੂਤਾਂ ਦੀਆਂ ਚੀਕਾਂ ਨਿਕਲਣ ਡੀਆਂ ਇਸ ਟਾਈਮ ਵੀ ਉਹ ਦੰਦ ਕਰਚਣ ਡਏ ਆ ਵੀ ਹੁਣ ਹਾਏ ਹੁਣ ਕੀ ਹੋਊਗਾ। ਬਹੁਤ ਸਾਰੇ ਲੋਕ ਜਿਹੜੇ ਨਿਖਿਲ ਗੁਪਤਾ ਦੇ ਨਜ਼ਦੀਕ ਜਿਹੜੇ ਹੋਣਗੇ ਉਹਨਾਂ ਨੂੰ ਹੁਣ ਭਾਜਣਾ ਪੈਣਗੀਆਂ ਵੀ ਭਾਈ ਹੌਲੀ ਹੌਲੀ ਕਿਤੇ ਸਾਡੇ ਦੁਆਲੇ ਵੀ ਇਹ ਸਾਰੇ ਜਾਣੇ ਨਾ ਹੋ ਜਾਣ। ਜੀ ਬਿਲਕੁਲ। ਸੋ ਕੱਲ ਵਾਲੀ ਜਿਹੜੀ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਸੀ ਉਸ ਨੂੰ ਜੋ ਅਪਡੇਟ ਅੱਜ ਕਰ ਦਿੱਤਾ ਗਿਆ ਉਹਦੇ ਵਿੱਚ ਇਹ ਦੱਸਿਆ ਗਿਆ ਆ ਵੀ ਅੱਜ ਸਵੇਰੇ ਜੈਫ ਮਾਰਕਲੇ ਜਿਹੜੇ ਡੈਮੋਕ੍ਰੇਟ ਔਰੀਗਨ ਤੋਂ ਹੈਗੇ ਆ ਉਹਨਾਂ ਨੇ ਕਾਂਗਰਸਮੈਨ ਸੈਨੇਟਰ ਉਹਨਾਂ ਨੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੂੰ ਲੈਟਰ ਲਿਖਿਆ ਹੈਗਾ। ਉਹ ਕਹਿੰਦੇ ਵੀ ਇਸ ਟਾਈਮ ਜੇਕ ਸੁਲੀਵਾਨ ਹੁਣੀ ਪਹੁੰਚੇ ਤਾਂ ਹੈਗੇ ਆ ਭਾਰਤ ਦੇ ਵਿੱਚ ਪਰ ਉਹਨਾਂ ਨੂੰ ਜਿਹੜਾ ਇੰਡੀਆ ਗਵਰਨਮੈਂਟ ਦੇ ਨਾਲ ਕਲੀਅਰਲੀ ਕਹਿਣਾ ਚਾਹੀਦਾ ਆ ਵੀ ਜਿਹੜੇ ਲੋਕ ਕ੍ਰਿਮੀਨਲੀ ਰਿਸਪੌਂਸੀਬਲ ਸੀ ਉਹਨਾਂ ਨੂੰ ਫੜਿਆ ਜਾਵੇ, ਉਹਨਾਂ ਤੇ ਚਾਰਜਸ ਲਾਏ ਜਾਣ। ਸੋ ਇਹ ਜਿਹੜਾ ਲੈਟਰ ਆ ਇਹਦੇ ਉੱਤੇ 4 ਹੋਰ ਸੈਨੇਟਰਸ ਨੇ ਸਾਈਨ ਕੀਤੇ ਜਿਨ੍ਹਾਂ ਦੇ ਵਿੱਚੋਂ 3 ਡੈਮੋਕ੍ਰੇਟ ਹੈਗੇ ਆ, 1 ਇੰਡੀਪੈਂਡੈਂਟ ਹੈਗਾ। ਇਸ ਲੈਟਰ ਦੇ ਵਿੱਚ ਇਹ ਕਿਹਾ ਵੀ ਇੰਡੀਆ ਦੀਆਂ ਜਿਹੜੀਆਂ ਜਨਰਲ ਇਲੈਕਸ਼ਨ ਖਤਮ ਹੋ ਗਈਆਂ, ਭਾਰਤੀ ਜਨਤਾ ਪਾਰਟੀ ਦੇ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਵਾਪਸ ਪਾਵਰ 'ਚ ਆ ਗਏ ਆ, USA ਦੇ ਕੋਲ ਹੁਣ ਓਪਰਚੁਨਿਟੀ ਆ ਕੋਰ ਏਜੰਡਾ ਆਈਟਮ ਜਿਹੜਾ ਆ ਉਹ ਨਿਊ ਦਿੱਲੀ ਦੇ ਨਾਲ ਗੱਲ ਕਰਨ। USA must be firm and resolute in opposing transnational repression, no matter the perpetrator। ਸੋ ਇਸ ਲੈਟਰ ਦੇ ਵਿੱਚ ਇਹ ਕਿਹਾ ਗਿਆ ਆ ਵੀ US ਨੂੰ ਐਨ ਸਖਤੀ ਦੇ ਨਾਲ ਜੋ ਮੁਲਕ ਟਰਾਂਸਨੈਸ਼ਨਲ ਰਿਪਰੈਸ਼ਨ ਕਰਦੇ ਆ ਯਾਨੀ ਕਿ ਜਿਹੜੇ ਮੁਲਕ ਅਮਰੀਕਾ ਦੇ ਵਿੱਚ ਆ ਕੇ ਅਮਰੀਕਾ ਦੇ ਸਿਟੀਜ਼ਨਸ ਨੂੰ ਮਾਰਨ ਦੀ ਕੋਸ਼ਿਸ਼ ਕਰਦੇ, ਧਮਕਾਉਣ ਦੀ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਆ ਅਪੋਜ਼ ਕਰਨਾ ਚਾਹੀਦਾ ਆ। ਅਸੀਂ ਉਹਨਾਂ ਨੂੰ ਅਪੋਜ਼ ਕਰਦੇ ਹਾਂ ਤੇ ਉਹਨਾਂ ਨੂੰ ਐਨ ਟੇਬਲ ਦੇ ਉੱਤੇ ਲੈ ਕੇ ਆਉਣਾ ਚਾਹੀਦਾ ਤਾਂ ਕਿ ਸਾਰਾ ਕੁਝ ਕਲੀਅਰ ਕੱਟ ਹੋਵੇ। ਦੂਸਰੇ ਪਾਸੇ ਆਸਟ੍ਰੇਲੀਆ ਦੇ ਵਿੱਚ ਵੀ ਇੱਕ ABC ਨੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ YouTube ਜਿਹੜੀ ਜਾਰੀ ਕੀਤੀ ਸੀ ਤੇ ਉਹ ਹੁਣ ਅਖਬਾਰਾਂ ਦੇ ਵਿੱਚ ਵੀ ਬਹੁਤ ਆ ਰਿਹਾ ਆ। ਉਹਦੇ ਨਾਲ ਵੀ ਜਿਹੜੇ ਭਾਰਤੀ ਆ ਉਹਨਾਂ ਦੀਆਂ ਹਿੰਦੂਤਵੀ ਆਪਾਂ ਕਹਿ ਸਕਦੇ ਹਾਂ, ਸਾਰੇ ਭਾਰਤੀ ਤਾਂ ਨਹੀਂ ਮਾੜੇ, ਜਿਹੜੇ ਏਦਾਂ ਦੇ ਹੈਗੇ ਆ ਉਹਨਾਂ ਨੇ ਨੀਂਦ ਹਰਾਮ ਕਰ ਦਿੱਤੀ ਹੈਗੀ ਆ ਇਸ ਦਸਤਾਵੇਜ਼ ਨੇ ਵੀ ਕਿਸ ਤਰ੍ਹਾਂ ਆਸਟ੍ਰੇਲੀਆ ਵਿੱਚ ਵਸਦੇ ਸਿੱਖਾਂ ਨੂੰ ਮੋਦੀ ਦੀ ਸਰਕਾਰ ਵੱਲੋਂ
ਇੰਡੀਆ ਦੀ ਸਰਕਾਰ ਵੱਲੋਂ ਟਾਰਗੇਟ ਕੀਤਾ ਜਾ ਰਿਹਾ, ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਜਿਹੜੇ ਆਜ਼ਾਦੀ ਦੀ ਗੱਲ ਕਰਦੇ, ਜਾਂ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਆ ਇੰਡੀਆ ਦੇ ਵਿੱਚ ਜਾ ਕੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਵੀ ਅਸੀਂ ਤੁਹਾਡੇ ਜਿਹੜੇ ਜਿਹੜੇ ਉੱਥੇ ਮੁੰਡੇ ਜਾਂ ਕੁੜੀਆਂ ਜਿਹੜੀ ਇਦਾਂ ਦੀ ਗੱਲਬਾਤ ਕਰਦੇ ਆ ਉਹਨਾਂ ਨੂੰ ਮਾਰ ਦੇਵਾਂਗੇ। ਆਸਟ੍ਰੇਲੀਆ ਦੀ ਪੱਤਰਕਾਰ ਅਵਾਨੀ ਡਿਆਸ, ਉਹਨੂੰ ਮਾਰਨ ਦੀਆਂ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਆ। ਸੋ ਇਹ ਸਾਰਾ ਕੁਝ ਐਕਸਪੋਜ਼ ਬਹੁਤ ਹੋ ਰਿਹਾ। ਬਹੁਤ ਸਾਰੇ ਜਿਹੜੇ ਜਰਨਲਿਸਟ ਆ ਹੁਣ ਇਹ ਸੋਚ ਰਹੇ ਆ ਵੀ ਕਿਤੇ ਇਹ ਤਾਂ ਨਹੀਂ ਪਈ ਜਿਹੜੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਆ ਉਹਨਾਂ ਨੂੰ ਵੀ ਉਸੇ ਲਿਸਟ ਦੇ ਵਿੱਚ ਰੱਖ ਦਿੱਤਾ ਜਾਊਗਾ ਜਿੱਦਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਆ, ਜਾਂ ਚਾਈਨਾ ਦੇ ਪ੍ਰੈਜ਼ੀਡੈਂਟ ਜੀ ਜ਼ਿੰਗਪਿੰਗ ਹੈਗੇ ਆ, ਜਾਂ ਈਰਾਨ ਦੇ ਜਿਹੜੇ ਲੀਡਰ ਖਮੇਨੀ ਹੈਗੇ ਆ। ਸੋ ਇਹ ਤਿੰਨੇ ਜਿਹੜੀਆਂ ਸਰਕਾਰਾਂ ਆ ਅਮਰੀਕਾ ਦੇ ਬਹੁਤ ਅਗੇਂਸਟ ਹੈਗੀਆਂ। ਅਮਰੀਕਾ ਵਾਲਿਆਂ ਨੇ ਉਹਨਾਂ ਨੂੰ ਐਨ ਆਪਣੀ ਉਦਾਂ ਦੀ ਲਿਸਟ ਦੇ ਵਿੱਚ ਰੱਖਿਆ ਆ, ਜਿਹੜੀ ਦੁਸ਼ਮਣਾਂ ਦੀ ਲਿਸਟ ਕਹਿ ਸਕਦੇ ਆ ਆਪਾਂ, ਵੀ ਜੋ ਕੁਝ ਇੰਡੀਆ ਜਾਂ ਇੰਡੀਆ ਦੇ ਏਜੰਟਸ ਨੇ ਕੈਨੇਡਾ ਦੇ ਵਿੱਚ, ਅਮਰੀਕਾ ਦੇ ਵਿੱਚ, ਆਸਟ੍ਰੇਲੀਆ 'ਚ, ਇੰਗਲੈਂਡ 'ਚ ਕੀਤਾ ਹੈਗਾ, ਇਹ ਗੱਲ ਉਧਰ ਨੂੰ ਤਾਂ ਨਹੀਂ ਵੱਧਦੀ ਜਾ ਰਹੀ ਹੈਗੀ। ਸੋ ਇਹ ਇਸ ਟਾਈਮ ਦੇ ਉੱਤੇ ਬਹੁਤ ਵੱਡਾ ਇੰਟਰਨੈਸ਼ਨਲ ਮੁੱਦਾ ਬਣਿਆ ਹੋਇਆ। ਈਵਨ ਨਿਖਲ ਗੁਪਤੇ ਦਾ ਜਿਹੜਾ ਅਟਾਰਨੀ ਹੁਣ ਨਵਾਂ ਉਹਨਾਂ ਨੇ ਅਮਰੀਕਾ ਦੇ ਵਿੱਚ ਹਾਇਰ ਕੀਤਾ ਆ, ਜੈਫ ਚੈਵਰੋਜ਼ ਕਰਕੇ ਉਹਦਾ ਨਾਮ ਦੱਸਿਆ ਗਿਆ ਆ, ਕ੍ਰਿਮੀਨਲ ਡਿਫੈਂਸ ਅਟਾਰਨੀ ਆ। ਉਹਨੇ ਇਹ ਕਿਹਾ ਆ ਵੀ ਸਾਨੂੰ ਹਜੇ ਡਿਸੀਜਨ ਤੇ ਨਹੀਂ ਆਉਣਾ ਚਾਹੀਦਾ, ਇਹ ਇੱਕ ਇੰਟਰਨੈਸ਼ਨਲ ਮੁੱਦਾ ਹੈਗਾ ਆ। ਤੇ ਗੁਪਤਾ ਕਹਿੰਦੇ ਵੀ ਜੀਓ ਪੋਲੀਟੀਕਲ ਕ੍ਰਾਸ ਫਾਇਰ ਦੇ ਵਿੱਚ ਫਸਿਆ ਹੋਇਆ US ਤੇ ਇੰਡੀਅਨ ਗਵਰਨਮੈਂਟ ਦੇ ਵਿੱਚ। ਸੋ ਇਹ ਹੁਣ ਦੇਖਦੇ ਆ ਵੀ ਅੱਜ 12:30 ਵਜੇ ਜਿਹੜੀ ਕੋਰਟ ਆ ਉਹਦੇ ਵਿੱਚ ਕੀ ਜਿਹੜਾ ਜੱਜ ਕਹਿੰਦਾ ਆ। ਹਜੇ ਤੱਕ ਨਿਖਲ ਗੁਪਤੇ ਦੀ ਕੋਈ ਵੀ ਪਿਕਚਰ ਜਿਹੜੀ ਆ ਉਹ ਬਾਹਰ ਨਹੀਂ ਆਈ ਉਹਦੀ ਅਸਲੀ। ਈਵਨ ਜੋ ਜੇਲ੍ਹ ਦੇ ਵਿੱਚ ਜਿਸ 'ਚ ਉਹਨੂੰ ਕੈਦੀ ਨੰਬਰ ਅਸਾਈਨ ਕੀਤਾ ਗਿਆ ਸੀਗਾ, ਉਹ ਕੱਲ ਵੀ ਆਪਾਂ ਤੁਹਾਨੂੰ ਦੱਸਿਆ ਸੀ, ਕੈਦੀ ਨੰਬਰ 203511। ਸੋ ਉੱਥੇ ਵੀ ਉਹਦੀ ਫੋਟੋ ਨਹੀਂ ਹਜੇ ਤੱਕ ਲਾਈ ਗਈ ਸੀ। ਸੋ ਹੋਪਫੁਲੀ ਅੱਜ ਜਿਹੜਾ ਉਹਦਾ ਚਿਹਰਾ ਆ ਉਸ ਦਾ ਦੁਨੀਆ ਦੇ ਸਾਹਮਣੇ ਆ ਜਾਊਗਾ ਵੀ ਕਿਸ ਤਰ੍ਹਾਂ ਉਸਨੇ ਜਿਹੜੇ ਸਾਡੇ ਅਮਰੀਕਨ ਸਿਟੀਜ਼ਨ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਜੀ ਭਾਈ ਨਿੱਜਰ ਹੁਣਾਂ ਦੇ ਬਾਬਤ ਵੀ ਉਸਨੇ ਜਿਹੜਾ ਉਹ ਆਪ ਹੀ ਕਿਹਾ ਸੀਗਾ, ਜਿਹੜਾ DEA ਏਜੰਟ ਉਹ ਹਾਇਰ ਕਰ ਰਿਹਾ ਸੀ, ਵੀ ਇਹ ਵੀ ਸਾਡੇ ਟਾਰਗੇਟ ਦੇ ਉੱਤੇ ਸੀ। ਉਸਨੇ ਇਹ ਕਿਹਾ ਸੀਗਾ ਵੀ ਸਾਡੇ ਕਈ ਜਿਹੜੇ ਲੋਕ ਆ ਲਿਸਟ ਦੇ ਉੱਤੇ ਆ ਜਿਨ੍ਹਾਂ ਨੂੰ ਅਸੀਂ ਜਿਹੜਾ ਉਹ ਮਰਵਾਉਣਾ ਚਾਹੁੰਦੇ ਆ। ਤੁਸੀਂ ਕੰਮ ਕਰੋ, ਤੁਸੀਂ ਇਸ ਤੋਂ ਸ਼ੁਰੂਆਤ ਕਰੋ, ਅੱਗੇ ਹੋਰ ਬਹੁਤ ਸਾਰਿਆਂ ਨੂੰ ਜਿਹੜਾ ਆ ਉਹ ਅਸੀਂ ਇਦਾਂ ਹੀ ਜਿਹੜਾ ਉਹ ਕਤਲ ਕਰਾਉਣੇ ਆ। $1 ਲੱਖ ਜਿਹੜਾ ਉਹ ਨਗਦੀ ਦੇਣ ਦੀ ਉਹਨਾਂ ਨੇ ਗੱਲ ਕੀਤੀ ਸੀ, ਜਿਨ੍ਹਾਂ ਤੋਂ ਕੁਛ $1000 ਉਹਨੇ ਦਿੱਤੇ ਵੀ ਸੀ DEA ਏਜੰਟ ਨੂੰ। ਤੇ ਉਸੇ ਦੌਰਾਨ ਉਸਦੀ ਤਸਵੀਰ ਵੀ ਜਿਹੜੀ $1 ਵਾਲੀ ਜਿਹੜੀ ਆ ਉਹ ਆਪਣੇ ਸਾਹਮਣੇ ਆ ਉਹ ਪੇਸ਼ ਜਿਹੜੀ ਉਹ ਹੋਈ ਸੀਗੀ। ਸੋ ਨਿਖਿਲ ਗੁਪਤਾ ਹੁਣ ਤੋਂ ਕੁਝ ਚਿਰ ਬਾਅਦ ਨਿਊਯਾਰਕ ਦੇ ਅਦਾਲਤ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾਣਾ ਆ। ਉਹਦੇ ਚਾਰਜਸ ਮੋਸਟ ਪ੍ਰੋਬਬਲੀ ਉਸ ਨੂੰ ਸੁਣਾਏ ਜਾਣਗੇ ਜਾਂ ਕੀ ਜਿਹੜਾ ਇਸ ਦੇ ਵਿੱਚ ਹੁੰਦਾ ਆ ਇਹ ਜਿਹੜਾ ਹੁਣ ਦੇਖਣ ਵਾਲੀ ਗੱਲ ਹੋਊਗੀ। ਤੇ ਹੁਣ ਤੁਸੀਂ ਦੇਖੋ ਵੀ ਜਿਸ ਬੰਦੇ ਦੇ ਕੋਲ ਕੁਛ ਨਾ ਹੋਵੇ ਉਹਦੇ ਕੋਲ ਤਗੜੇ ਵਕੀਲ ਵੀ ਪਹੁੰਚ ਜਾਂਦੇ ਆ। ਲੱਖਾਂ ਹੀ ਡਾਲਰਾਂ ਜਿਹੜੀ ਉਹ ਫੀਸ ਜਿਹੜੀ ਉਹ ਲੈਣ ਵਾਲੇ ਉਹ ਕਿੱਧਰੋਂ ਆ ਰਹੇ ਹੁੰਦੇ, ਕਿਵੇਂ ਹੁੰਦਾ ਆ, ਇਹ ਸਭ ਨੂੰ ਹੀ ਜਿਹੜਾ ਉਹ ਪਤਾ ਹੈ। ਇਸ ਦੇ ਵਿੱਚ ਕੋਈ ਗੱਲ ਦੱਬੀ ਜਿਹੜੀ ਉਹ ਨਹੀਂ ਰਹਿ ਗਈ ਹੈਗੀ। ਜਸਟਿਨ ਟਰੂਡੋ ਜਿਹੜੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਪਿਛਲੇ ਸਾਲ ਸਤੰਬਰ ਮਹੀਨੇ ਦੇ ਵਿੱਚ ਆਪਣੀ ਸਦਨ 'ਚ ਖੜ ਕੇ ਜਿਹੜਾ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਸੀ। ਜੂਨ ਦਾ 18 ਤਰੀਕ ਦਾ ਉਹ ਦਿਨ ਆਉਣ ਵਾਲਾ ਆ ਜਦੋਂ ਭਾਈ ਨਿੱਜਰ ਉਹਨਾਂ ਦੀ ਸ਼ਹਾਦਤ ਜਿਹੜੀ ਉਹ ਹੁੰਦੀ ਆ। ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਚੱਕਰ ਆ ਉਹ ਪੂਰੀ ਤਰ੍ਹਾਂ ਘੁੰਮਿਆ ਆ ਤੇ ਇਸ ਟਾਈਮ ਭਾਰਤ ਦੀ ਬਾਂਹ ਜਿਹੜੀ ਉਹ ਪੂਰੀ ਤਰ੍ਹਾਂ ਮੁੜੀ ਜਿਹੜੀ ਉਹ ਨਜ਼ਰ ਆ ਰਹੀ ਆ। ਵੈਸਟ ਦੇ ਵਿੱਚ ਜੋ ਸੋਚ ਰਹੇ ਸੀਗੇ ਵੀ ਭਾਰਤ ਕਿਤੇ ਚਾਈਨਾ ਦੇ ਮੂਹਰੇ ਖੜ ਜਾਊਗਾ, ਪਰ ਉਹਨਾਂ ਨੂੰ ਕੀ ਪਤਾ ਸੀ ਵੀ ਉਹ ਅੰਦਰ ਖਾਤੇ ਉਹਦੇ ਨਾਲ ਆਪ ਸਮਝੌਤੇ ਕਰਕੇ ਅੱਧਾ ਹਿੱਸਾ, ਕਾਫੀ ਹਿੱਸਾ ਜਿਹੜਾ ਉਹ ਭਾਰਤ ਦਾ ਚਾਈਨਾ ਹੱਥ ਜਿਹੜਾ ਉਹ ਗਵਾ ਚੁੱਕਾ ਆ, ਵੀ ਇਹਨਾਂ ਨੇ ਉਹਦੇ ਮੂਹਰੇ ਕੀ ਖੜਨਾ ਆ। ਸੋ ਕਿਤੇ ਦਾ ਗਲਤ ਲਾ ਬੈਠੇ ਆ। ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਓਵਰਆਲ ਕੀ ਇਹ ਜਿਹੜਾ ਬਣਦਾ ਆ। ਪਰ ਹੁਣ ਜੇ ਇੱਥੇ ਕੋਈ ਆਉਂਦਾ ਆ ਜਾਂ ਕੀ ਹੁੰਦਾ ਆ, ਜਿਹੜੇ ਭਾਰਤ ਵਾਲੇ ਆ ਉਹ ਜ਼ਰੂਰ ਜਿਹੜੇ ਉਹਨਾਂ ਨੂੰ ਦੇਖਣਾ ਪਊਗਾ ਵੀ ਉਹ ਕੀ ਜਿਹੜਾ ਉਹ ਕਰਦੇ ਆ। ਉਹਨਾਂ ਤੋਂ ਇhtiyਾਤ ਜਿਹੜੀ ਉਹ ਰੱਖਣੀ ਜ਼ਰੂਰੀ ਆ। ਸੋ ਇਹ ਮੌਕਾ ਇੱਕ ਵਾਰੀ ਫੇਰ ਹਰਜੋਤ ਸਿੰਘ ਜੀ ਆਪਾਂ ਦੱਸਦੇ ਜਾਈਏ, ਜਿਹੜਾ 2 ਦਿਨ ਦਾ ਦੌਰਾ ਸੀਗਾ ਵਾਸ਼ਿੰਗਟਨ DC ਦਾ, ਉਹਦੇ ਬਾਰੇ ਥੋੜਾ ਜਿਹਾ ਮੈਂ ਆਪਣੇ ਜਿਹੜੇ ਸਰੋਤੇ ਆ ਬਾਕੀਆਂ ਨੂੰ ਵੀ ਦੱਸਦੇ ਜਾਈਏ। ਉਹ ਬਹੁਤ ਹੀ ਸਫਲ ਜਿਹੜੀ ਇੱਕ ਉੱਥੇ ਜਿਹੜੀ ਪ੍ਰੋਗਰਾਮ ਆ ਉਹ ਹੋ ਨਿਬੜਿਆ, ਜਿੱਥੇ ਸਿੱਖਾਂ ਨੇ ਬਹੁਤ ਸਾਰੇ ਕਾਂਗਰਸ ਵੂਮਨ ਤੱਕ ਅਪਰੋਚ ਕੀਤੀ।
ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਨਾਲ ਜੋ 40 ਸਾਲ ਪਹਿਲਾਂ ਹਮਲਾ ਹੋਇਆ ਸੀ ਉਸ ਬਾਰੇ ਜਿਹੜੀ ਉੱਥੇ ਚਰਚਾ ਹੋਈ, ਗੱਲਬਾਤ ਜਿਹੜੀ ਹੋਈ ਆ। ਸੋ ਇਸ ਟਾਈਮ ਦਬਾਅ ਜਿਹੜਾ ਉਹ ਪੂਰਾ ਪੈ ਰਿਹਾ। ਉਹਨਾਂ ਚੋਂ ਕਈਆਂ ਦੇ ਨਾਲ ਜਿਹੜੀ ਉਹ ਮੇਰੀ ਗੱਲਬਾਤ ਹੋਈ, ਕਈਆਂ ਦੀ ਜਿਹੜੀ ਗੱਲਬਾਤ ਉਹ ਤੁਹਾਡੇ ਸਾਹਮਣੇ ਆਪਾਂ ਪੇਸ਼ ਵੀ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਸਾਫ਼ ਤੇ ਸਪਸ਼ਟ ਕਿਹਾ ਆ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਨੂੰ ਉਹ ਬਹੁਤ ਗੰਭੀਰਤਾ ਨਾਲ ਦੇਖਦੇ ਆ। ਅਮਰੀਕਾ ਦੀ ਜਿਹੜੀ ਸੋਵਰਨਿਟੀ ਆ, ਪ੍ਰਭੂ ਸੱਤਾ ਹੈ, ਉਸ ਨੂੰ ਬੜੀ ਗੰਭੀਰਤਾ ਦੇ ਨਾਲ ਦੇਖਦੇ ਆ ਤੇ ਇਸ ਦੇ ਉੱਤੇ ਜਿਹੜਾ ਸਖਤ ਸਟੈਂਡ ਆ ਉਹ ਜ਼ਰੂਰ ਹੋਣਾ ਚਾਹੀਦਾ ਆ। ਕਈ ਕਾਂਗਰਸ ਮੈਂਬਰਸ ਆ, ਉਹਨਾਂ ਨੇ ਇਹ ਵੀ ਕਿਹਾ ਵੀ ਜੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦਾ ਕੋਈ ਬਿੱਲ ਆਉਂਦਾ ਆ ਤਾਂ ਜ਼ਰੂਰ ਉਸ ਦੇ ਬਾਰੇ ਅਸੀਂ ਸੋਚਾਂਗੇ ਤੇ ਉਸ ਦੀ ਸਪੋਰਟ ਵੀ ਜਿਹੜੀ ਉਹ ਕਰ ਸਕਦੇ ਆ। ਸੋ ਇਹ ਇੱਕ ਅਹਿਮ ਨੁਕਤਾ ਆ। ਹੁਣ ਨਵੰਬਰ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਇਹ ਮੁੱਦਾ ਇਸ ਟਾਈਮ ਪੂਰੀ ਤਰ੍ਹਾਂ ਜਿਹੜਾ ਉਹ ਭਖਿਆ ਹੋਇਆ ਆ। ਤਾਂ ਸੋ ਜਿੰਨੇ ਵੀ ਸਿੱਖ ਲੌਬੀ ਕਰ ਰਹੇ ਆ ਜਾਂ ਜਿੰਨੇ ਵੀ ਸਿੱਖ ਰਨ ਕਰ ਰਹੇ ਆ ਜਾਂ ਜਿਨ੍ਹਾਂ ਸਿੱਖਾਂ ਦੇ ਕੋਲ ਇਹਨਾਂ ਪੋਲੀਟੀਸ਼ੀਅਨਸ ਨੇ ਆਉਣਾ ਆ ਫੰਡ ਰੇਜ਼ਿੰਗ ਦੇ ਲਈ ਤੇ ਉਹਨਾਂ ਸਾਰੀਆਂ ਚੀਜ਼ਾਂ ਦੇ ਲਈ, ਛੋਟੇ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ ਸਾਰਿਆਂ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਗੱਲ ਕਰਕੇ ਇੱਕ ਅਹਿਮ ਸਖਤ ਬਿੱਲ ਜਿਹੜਾ ਆ ਉਹ ਪਾਸ ਕਰਵਾਉਣ ਦੇ ਵੱਲ ਨੂੰ ਕਦਮ ਜਿਹੜੇ ਉਹ ਵਧਣੇ ਚਾਹੀਦੇ ਆ, ਤਾਂ ਜੋ ਆਪਾਂ ਇੱਥੇ ਗੱਲ ਕਰਦੇ ਹਾਂ, ਆਜ਼ਾਦੀ ਦੀ ਗੱਲ ਕਰਦੇ ਹਾਂ ਜਾਂ ਹੱਕ ਦੀ ਜਿਹੜੀ ਉਹ ਗੱਲ ਕਰਦੇ ਹਾਂ, ਵੀ ਉਸ ਦੇ ਬਦਲੇ ਅਮਰੀਕਾ ਦੇ ਵਿੱਚ ਆ ਕੇ ਜੇ ਤੁਹਾਨੂੰ ਉਹਨਾਂ ਐਕਟਿਵਿਸਟ ਨੂੰ ਮਾਰਨ ਦੀ ਗੱਲ ਕਰ ਰਹੇ ਆ ਜਾਂ ਉਹ ਕੋਸ਼ਿਸ਼ਾਂ ਹੋ ਰਹੀਆਂ ਜਾਂ ਕਰ ਰਹੇ ਆ, ਉਸ ਦੇ ਉੱਤੇ ਠੱਲ ਜਿਹੜੀ ਉਹ ਪਾਈ ਜਾ ਸਕੇ। ਜੀ ਬਿਲਕੁਲ। ਸੋ ਜਿਸ ਟਾਈਮ ਆਪਾਂ ਤੁਹਾਡੇ ਨਾਲ ਹੁਣ ਗੱਲਬਾਤ ਕਰ ਰਹੇ ਹਾਂ 9:30 ਵਜੇ ਕੈਲੀਫੋਰਨੀਆ ਦਾ ਸਮਾਂ ਤੇ 12:30 ਵਜੇ ਨਿਊਯਾਰਕ ਦਾ ਸਮਾਂ, ਨਿਖਿਲ ਗੁਪਤੇ ਨੂੰ ਡਿਸਟ੍ਰਿਕਟ ਕੋਰਟ ਦੇ ਜਿਹੜੇ ਜੱਜ ਹੈਗੇ ਆ ਆਨਰੇਬਲ ਵਿਕਟਰ ਮਰੇਰੋ, ਉਹਨਾਂ ਦੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਆ। ਸੋ ਹਜੇ ਰੂਮ ਨੰਬਰ ਕਨਫਰਮ ਨਹੀਂ ਹੋਇਆ, 15 ਜਾਂ 18A ਇਹਨਾਂ ਦੋਨਾਂ ਚੋਂ ਇੱਕ ਰੂਮ ਹੋ ਸਕਦਾ। ਸੋ ਜਿਹੜੇ ਉਸ ਏਰੀਏ ਦੇ ਵਿੱਚ ਬਹੁਤ ਵਾਰ ਆਪਣੇ ਬੰਦੇ ਘੁੰਮਦੇ ਹੁੰਦੇ ਆ ਜਾਂ ਬਿਜ਼ਨਸ ਕਰਦੇ ਆ ਜਾਂ ਕੋਈ ਟੈਕਸੀ ਬਿਜ਼ਨਸ ਜਾਂ ਊਬਰ 'ਚ ਹੈਗੇ ਆ, ਜਿਹੜੀ ਇਹ ਡਿਸਟ੍ਰਿਕਟ ਜੱਜ ਦੀ ਜਿਹੜੀ ਕੋਰਟ ਹੈਗੀ ਆ, ਉੱਥੇ ਤੁਸੀਂ ਜਾ ਸਾਊਥਰਨ ਸਕਦੇ ਹੋ। ਡਿਸਟ੍ਰਿਕਟ ਆਫ ਨਿਊਯਾਰਕ ਪੈਂਦਾ ਆ, SDNY ਜਿਹੜਾ ਆ ਉਹਦੇ ਅੰਡਰ ਇਹ ਜਿਹੜਾ ਡਿਸਟ੍ਰਿਕਟ ਕੋਰਟ ਆ, ਉੱਥੇ ਇਸ ਨੂੰ ਕਹਿੰਦੇ ਪੇਸ਼ ਕੀਤਾ ਜਾਣਾ ਹੈ। ਜੀ ਤੇ ਹੁਣ ਆਪਾਂ ਕੁਛ ਕਹੀਏ ਅਗਲੀਆਂ ਖਬਰਾਂ ਵੱਲ। ਇੰਟਰਨੈਸ਼ਨਲ ਖਬਰ ਜੋ ਇਜ਼ਰਾਈਲ ਤੋਂ ਆ ਰਹੀ ਆ, ਨੇਤਨਯਾਹੂ ਨੇ ਆਪਣੀ ਵਾਰ ਕੈਬਨਿਟ ਨੂੰ ਡਿਸੋਲਵ ਕਰ ਦਿੱਤਾ ਹੈਗਾ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਉਸ ਟਾਈਮ ਦੇ ਉੱਤੇ ਕਦਮ ਚੁੱਕਿਆ ਜਦੋਂ ਉਹਨਾਂ ਦੀ ਹੀ ਵਾਰ ਕੈਬਨਿਟ ਜੋ ਆ ਉਸ ਦੇ 2 ਮੈਂਬਰਾਂ ਨੇ ਰਿਜ਼ਾਈਨ ਕਰ ਦਿੱਤਾ। ਨੇਤਨਯਾਹੂ ਦੇ ਉੱਤੇ ਬਹੁਤ ਵੱਡਾ ਪ੍ਰੈਸ਼ਰ ਹੈ ਕਿਉਂਕਿ ਇੰਨੀ ਜ਼ਿਆਦਾ ਜਿਹੜੀ ਬੰਬਾਰਡਮੈਂਟ ਗਾਜ਼ਾ 'ਚ ਹੋ ਰਹੀ ਆ, ਇਨੋਸੈਂਟ ਲੋਕਾਂ ਦੀ ਮੌਤ ਹੋ ਰਹੀ ਆ, ਤੇ ਉਹ ਪੂਰੇ ਜਿਹੜੇ ਹੋਸਟੇਜ ਬਣਾਏ ਹੋਏ ਆ ਉਹਨਾਂ ਨੂੰ ਵਾਪਸ ਵੀ ਨਹੀਂ ਲਿਆ ਸਕੇ। ਅਮਰੀਕਾ ਦੀ ਸਰਕਾਰ ਦਾ ਵੀ ਬਹੁਤ ਵੱਡਾ ਪ੍ਰੈਸ਼ਰ ਹੈਗਾ ਆ ਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਪ੍ਰੈਸ਼ਰ ਆ। ਸੋ ਉਹਨੂੰ ਦੇਖਦੇ ਹੋਏ ਨੇਤਨਯਾਹੂ ਨੇ ਜਿਹੜੀ ਆਪਣੀ ਵਾਰ ਦੀ ਕੈਬਨਿਟ ਆ ਉਸ ਨੂੰ ਅੱਜ ਡਿਸੋਲਵ ਕਰ ਦਿੱਤਾ ਹੈ। ਸੋ ਇਹ ਬੜੀ ਇੱਕ ਵੱਡੀ ਕਹਿ ਸਕਦੇ ਹਾਂ ਇੰਪੋਰਟੈਂਟ ਅਪਡੇਟ ਆ ਜਿਹੜੀ ਇਹ ਲੜਾਈ ਲੱਗੀ ਸੀ। ਸੋ ਕੀ ਇਸ ਦਾ ਮਤਲਬ ਆ ਵੀ ਇਜ਼ਰਾਈਲ ਹੁਣ ਆਪਣੀ ਲੜਾਈ ਹੈ ਇਸ ਨੂੰ ਬੰਦ ਕਰਨ ਵੱਲ ਨੂੰ ਵੱਧ ਰਿਹਾ ਆ? ਇਹ ਹੁਣ ਵੱਡੇ ਜਿਹੜੇ ਉਹ ਸਵਾਲ ਰਹਿਣਗੇ। ਡਿਸੀਜਨ ਮੇਕਿੰਗ ਕਹਿੰਦੇ ਹੁਣ ਮੁੜ ਇੱਕ ਵਾਰੀ ਫੇਰ ਜਿਹੜੀ ਸਰਕਾਰ ਦੀ ਮੇਨ ਸਿਕਿਉਰਿਟੀ ਕੈਬਨਿਟ ਆ ਉਸ ਦੇ ਹੱਥ ਦੇ ਵਿੱਚ ਆ ਜਾਊਗੀ। ਜਿਹੜੇ ਇਜ਼ਰਾਈਲੀ ਅਧਿਕਾਰੀ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਆ, ਕਹਿੰਦੇ ਵੀ ਨੇਤਨਯਾਹੂ ਉਹ ਛੋਟੀਆਂ ਫਾਰਮਸ ਜਿਹੜੇ ਸੈਂਸਿਟਿਵ ਮੈਟਰਸ ਆ ਉਸ ਉੱਤੇ ਜਿਹੜੀ ਉਹ ਚਰਚਾ ਕਰੂਗਾ। ਵਾਰ ਕੈਬਨਿਟ ਕਹਿੰਦੇ ਹਮਾਸ ਨੇ ਜਦ ਅਕਤੂਬਰ 7 ਨੂੰ ਹਮਲਾ ਕੀਤਾ ਸੀ ਉਸ ਤੋਂ 5 ਦਿਨਾਂ ਬਾਅਦ ਇਹਨਾਂ ਨੇ ਵਾਰ ਕੈਬਨਿਟ ਜਿਹੜੀ ਉਹ ਗਠਨ ਕੀਤੀ ਸੀ, ਜਿਸ ਦੇ ਵਿੱਚ ਡਿਫੈਂਸ ਮਿਨਿਸਟਰ ਯੋਆਵ ਗੈਲੈਂਟ, ਆਪੋਜੀਸ਼ਨ ਲੀਡਰ ਬੈਨੀ ਗੈਂਟਸ ਤੇ 2 ਜਿਹੜੇ ਆਬਜ਼ਰਵਰ ਰੋਮ ਡਰਮਟ ਤੇ ਗੈਡੀ ਈਸਨਕੋਟ ਤੇ ਖੁਦ ਨੇਤਨਯਾਹੂ ਜਿਹੜੇ ਆ ਉਹ ਸ਼ਾਮਲ ਸੀ। ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਇਹਨਾਂ ਦੇ ਜਿਹੜੇ ਟੌਪ ਦੇ ਕਈ ਲੀਡਰ ਆ ਉਹ ਅਸਤੀਫਾ ਦੇ ਗਏ ਜਾਂ ਉਹ ਲਾਂਭੇ ਜਿਹੜੇ ਉਹ ਹੁੰਦੇ ਜਾ ਰਹੇ ਆ। ਰੀਸੈਂਟਲੀ ਇੱਕ ਵਾਰੀ ਫਿਰ ਇਹਨਾਂ ਨੇ ਸਿਵਿਲੀਅਨਸ ਦਾ ਜਿਹੜਾ ਉਹ ਜਦੋਂ ਘਾਣ ਕੀਤਾ ਤਾਂ ਉਸ ਦੀ ਫਿਰ ਬਹੁਤ ਜ਼ਿਆਦਾ ਤੋਏ ਜਿਹੜੀ ਆ ਇੱਥੇ ਜਿਹੜੀ ਉਹ ਹੋਈ ਸੀਗੀ, ਦੁਨੀਆ ਭਰ ਦੇ ਵਿੱਚ ਜਿਹੜੀ ਉਹ ਹੋਈ ਸੀ। ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਜੋ ਬਾਈਡਨ ਆ ਉਹਨਾਂ ਨੇ ਵੀ ਕਾਫੀ ਜ਼ਿਆਦਾ ਦਬਾਅ ਪਾਇਆ। 3 ਨੁਕਤੀ ਜਿਹੜਾ ਉਹਨਾਂ ਨੇ ਇੱਕ ਸੀਜ਼ ਫਾਇਰ ਦਾ ਪਲਾਨ ਵੀ ਜਿਹੜਾ ਉਹ ਪੇਸ਼ ਕੀਤਾ ਸੀ। ਕੱਲ ਜਿਹੜੀਆਂ ਇਹ ਰਿਪੋਰਟਸ ਆ ਰਹੀਆਂ ਸੀ ਵੀ ਜਿਹੜੇ ਨੇਤਨਯਾਹੂ ਆ ਉੱਥੇ ਆਪਣੀ ਲੜਾਈ ਦੇ ਉੱਤੇ ਥੋੜਾ ਚਿਰ ਲਈ ਵਿਰਾਮ ਨਾ ਰਹੇ ਆ, ਜਿਹੜੀ ਫੌਜੀ ਕਾਰਵਾਈ ਉਸ ਦੇ ਉੱਤੇ, ਤਾਂ ਜੋ ਜਿਹੜੀ ਰਾਹਤ ਸਮੱਗਰੀ ਆ ਉਹ ਲੋਕਾਂ ਤੱਕ ਜਿਹੜੀ ਉਹ ਪਹੁੰਚਾਈ ਜਾ ਸਕੇ। ਇਹ ਵੀ ਨਾਲ ਦੇ ਨਾਲ ਜ਼ਿਕਰ ਕਰਨਾ ਬਣਦਾ ਆ ਵੀ ਬੀਤੇ ਦਿਨਾਂ ਦੇ ਵਿੱਚ ਇਜ਼ਰਾਈਲ ਦੇ ਜਿਹੜੇ ਕੁਝ ਫੌਜੀ ਆ ਦੁਬਾਰਾ ਜਿਹੜੇ ਉੱਥੇ ਮਾਰੇ ਗਏ ਆ ਹਮਾਸ ਦੇ ਜਿਹੜਾ ਉਹ ਹੱਥੋਂ ਜਿਹੜੇ ਗਾਜ਼ਾ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਹੁਣ ਇਹ ਫੈਸਲਾ
ਆਇਆ ਹੈਗਾ ਆ ਵੀ ਜਿਹੜੀ ਵਾਰ ਕੈਬਨਿਟ ਆ ਉਸ ਨੂੰ ਡਿਸਬੈਂਡ, ਉਸ ਨੂੰ ਜਿਹੜਾ ਉਹ ਹੁਣ ਹਟਾ ਰਹੇ ਆ, ਉਸ ਨੂੰ ਡਿਸਮੈਂਟਲ ਜਿਹੜਾ ਉਹਨਾਂ ਨੇ ਕਰ ਦਿੱਤਾ ਆ ਤੇ ਆਪਣੀ ਜਿਹੜੀ ਉਹਨਾਂ ਦੀ ਸਰਕਾਰ ਦੀ ਕੈਬਨਿਟ ਆ ਉਸ ਦੇ ਵਿੱਚ ਆ। ਉਹਨੂੰ ਸਿਆਸੀ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਆ ਹਰਜੋਤ ਸਿੰਘ ਜੀ ਨੇਤਨਿਆਹੂ ਨੂੰ। ਜਿਹੜਾ ਗੈਂਟਸ ਆ ਉਸ ਦੀ ਸਪੋਰਟ ਉੱਥੇ ਓਵਰਆਲ ਵਧੀ ਆ, ਕਹਿੰਦੇ 42% ਉਸ ਦੀ ਸਪੋਰਟ ਜਿਹੜੀ ਉਹ ਵਧੀ ਆ ਤੇ ਨੇਤਨਿਆਹੂ ਮਹਿਜ 34% ਲੋਕਾਂ ਦੀ ਸਪੋਰਟ ਦੇ ਨਾਲ ਆ। ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਹਮਾਸ ਨੇ ਬੰਧਕ ਬਣਾ ਕੇ ਰੱਖਿਆ ਸੀ, ਉਹਨਾਂ ਦੇ ਪਰਿਵਾਰ ਨਾਖੁਸ਼ ਸੀ ਨੇਤਨਿਆਹੂ ਤੋਂ ਵੀ ਉਹਨਾਂ ਨੂੰ ਜਿਹੜਾ ਆਜ਼ਾਦ ਕਰਾਉਣ ਦੇ ਲਈ ਕਿਸੇ ਤਰੀਕੇ ਦੀ ਕੋਈ ਡੀਲ ਜਿਹੜੀ ਆ ਉਹ ਕਿਉਂ ਨਹੀਂ ਜਿਹੜਾ ਉਹ ਬਣਾ ਰਿਹਾ। ਸੋ ਇਜ਼ਰਾਈਲ ਦੇ ਵਿੱਚ ਕਹਿ ਲਓ ਵੀ ਲੰਗੜੀਆਂ ਸਰਕਾਰਾਂ ਦਾ ਦੌਰ ਅਜੇ ਵੀ ਜਾਰੀ ਆ। ਹੋ ਸਕਦਾ ਵੀ ਉੱਥੇ ਵੀ ਆਪਾਂ ਨੂੰ ਜਲਦ ਹੀ ਇਲੈਕਸ਼ਨਸ ਦੇਖਣ ਨੂੰ ਮਿਲ ਜਾਣ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਜੋ ਪ੍ਰੈਜ਼ੀਡੈਂਟ ਟਰੰਪ ਤੇ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਵਿੱਚ ਡਿਬੇਟ ਹੋਣ ਜਾ ਰਹੀ ਹੈ, ਉਹ ਤੋਂ ਪਹਿਲਾਂ ਮਿਲੀਅਨਸ ਆਫ ਡਾਲਰ ਡੈਮੋਕ੍ਰੇਟ ਸਪੈਂਡ ਕਰ ਰਹੇ ਐਡਵਰਟਾਈਜ਼ਮੈਂਟ ਦੇ ਉੱਤੇ ਤੇ ਬਹੁਤ ਜ਼ਿਆਦਾ ਜਿਹੜੀ ਹੀਟ ਆ ਰਹੀ ਹੈਗੀ ਆ। 250 265 ਮਿਲੀਅਨ ਲੋਕ ਅਫੈਕਟ ਹੋਣਗੇ। ਇਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ।
ब्रेक तो बाद एक बारी फिर आप सबका स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी आਇਆਂ ਨੂੰ स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਜੂਨ 27 ਨੂੰ ਪਹਿਲੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਣ ਜਾ ਰਹੀ ਹੈ। ਪ੍ਰੈਜ਼ੀਡੈਂਟ ਜੋ ਬਾਈਡਨ, ਜੋ ਮੌਜੂਦਾ ਪ੍ਰੈਜ਼ੀਡੈਂਟ ਤੇ ਸਾਬਕਾ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਦੇ ਵਿੱਚ, ਤੇ ਕਹਿੰਦੇ ਵੀ ਪਹਿਲੀ ਡਿਬੇਟ ਦੇ ਵਿੱਚ ਜਿਹੜੇ ਡੈਮੋਕ੍ਰੇਟਿਕ ਪਾਰਟੀ ਆ ਉਹਨਾਂ ਨੇ $50 ਮਿਲੀਅਨ ਜਿਹੜੇ ਟੀਵੀ ਐਡਸ ਆ ਉਹਨਾਂ ਦੇ ਉੱਤੇ ਸਪੈਂਡ ਕਰਨਾ ਹੈ, ਖਾਸ ਕਰਕੇ ਜਿਹੜੀਆਂ ਸਟੇਟਸ ਦੇ ਵਿੱਚ ਨੈਕ ਟੂ ਨੈਕ ਜਿਹੜਾ ਫਾਈਟ ਚੱਲ ਰਹੀ ਹੈਗੀ ਆ। ਸੋ ਇੱਕ ਬਹੁਤ ਵੱਡਾ ਨੰਬਰ ਆ। ਸੋ ਇਸ $50 ਮਿਲੀਅਨ ਦੀ ਜਿਹੜੀ ਐਡ ਆ ਇਹ ਉਹਨਾਂ ਨੇ ਟੀਵੀ ਸਟੇਸ਼ਨਾਂ ਤੇ ਉਹਨਾਂ ਨੇ ਚਲਾਣੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਕਰੈਕਟਰ ਮੈਟਰਸ ਨੂੰ ਇਸ ਐਡ ਦਾ ਟਾਈਟਲ ਲਿਖਿਆ ਆ ਵੀ ਪ੍ਰੈਜ਼ੀਡੈਂਟ ਜਿਹੜੇ ਡੋਨਾਲਡ ਟਰੰਪ ਹੋਣੀ ਆ ਉਹਨਾਂ ਨੂੰ 34 ਕਾਊਂਟਸ ਦੇ ਉੱਤੇ ਚਾਰਜ ਕੀਤਾ ਗਿਆ ਆ, ਫਾਲਸੀਫਾਈਂਗ ਬਿਜ਼ਨਸ ਰੈਕਰਡਸ ਫਸਟ ਡਿਗਰੀ ਦੇ ਵਿੱਚ, ਤੇ ਹਜੇ ਤੱਕ ਪਰ ਉਹਨਾਂ ਨੇ ਗਿਲਟੀ ਨਹੀਂ ਪਲੀਆ ਕੀਤਾ ਤੇ ਅਪੀਲ ਕਰਨ ਦੀ ਵੀ ਗੱਲਬਾਤ ਕੀਤੀ ਹੈਗੀ ਆ ਵੀ ਮੈਂ ਇਹ ਡਿਸੀਜਨ ਨੂੰ ਅਪੀਲ ਕਰਨਾ। ਪਰ ਇਹ ਜਿਹੜਾ ਮੇਨ ਮੁੱਦਾ ਡੈਮੋਕ੍ਰੇਟਿਕ ਪਾਰਟੀ ਇਹ ਲੈ ਕੇ ਚੱਲ ਰਹੀ ਆ ਵੀ ਕਰੈਕਟਰ ਦੇ ਉੱਤੇ, ਵੀ ਜਿਹੜਾ ਗੁੱਡ ਕਰੈਕਟਰ ਵਾਲਾ ਬੰਦਾ ਪ੍ਰੈਜ਼ੀਡੈਂਟ ਚਾਹੀਦਾ ਜਾਂ ਇਦਾਂ ਦੇ ਕਰੈਕਟਰ ਵਾਲਾ ਬੰਦਾ ਚਾਹੀਦਾ ਆ। ਸੋ $50 ਮਿਲੀਅਨ ਉਹ ਖਰਚ ਕਰਨ ਜਾ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਕੈਲੀਫੋਰਨੀਆ 'ਚ ਜੋ ਬਾਈਡਨ ਉਹਨਾਂ ਨੇ $25 ਮਿਲੀਅਨ ਰੇਜ਼ ਕੀਤਾ ਸੀ। ਉਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਹਾਲੀਵੁੱਡ ਤੋਂ ਐਕਟਰਸ ਹੈਗੇ ਆ ਉਹਨਾਂ ਨੇ ਕਾਫੀ ਜਿਹੜੀ ਆ ਹੈਲਪ ਕੀਤੀ ਹੈਗੀ ਆ ਮਿਲੀਅਨਸ ਆਫ ਡਾਲਰ ਦੀ। ਜੀ ਬਿਲਕੁਲ। ਸੋ ਜੂਰੀ ਨੇ ਆਲਰੇਡੀ ਟਰੰਪ ਹੋਣਾ ਨੂੰ ਦੋਸ਼ੀ ਪਾਇਆ ਆ। ਜੁਲਾਈ ਦੇ ਵਿੱਚ ਜਿਹੜੇ ਉੱਥੇ ਦੇ ਜੱਜ ਆ ਉਹਨਾਂ ਨੇ ਕੋਈ ਨਾ ਕੋਈ ਸੈਂਟੈਂਸਿੰਗ ਜਿਹੜੀ ਉਹ ਸੁਣਾਉਣੀ ਆ, ਸਜ਼ਾ ਜਿਹੜੀ ਉਹ ਸੁਣਾਉਣਗੇ। ਕੋਈ ਸਜ਼ਾ ਹੁੰਦੀ ਆ, ਨਹੀਂ ਹੁੰਦੀ ਆ, ਕੀ ਹੁੰਦਾ ਆ, ਉਹ ਜੁਲਾਈ ਦੇ ਵਿੱਚ ਜਿਹੜਾ ਉਹ ਦੇਖਣ ਵਾਲੀ ਗੱਲ ਰਹਿਣ ਵਾਲੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਹੀਟ ਡੋਮ। ਜਿੱਦਾਂ ਤੁਸੀਂ ਉਸ ਤੋਂ ਪਹਿਲਾਂ ਜ਼ਿਕਰ ਕੀਤਾ ਸੀ ਬ੍ਰੇਕ ਤੋਂ ਪਹਿਲਾਂ ਵੀ 265 ਮਿਲੀਅਨ ਲੋਕ ਉਹਨਾਂ ਨੂੰ 90 ਤੋਂ ਪਲੱਸ ਡਿਗਰੀ ਟੈਂਪਰੇਚਰ ਇਸ ਵੀਕ ਦੇ ਵਿੱਚ ਉਸ ਨੂੰ ਐਕਸਪੀਰੀਅੰਸ ਕਰਨ ਨੂੰ ਮਿਲੂਗਾ। ਨਾਰਥ ਈਸਟ, ਮਿਡ ਵੈਸਟ ਤੋਂ ਲੈ ਕੇ ਆਪਾਂ ਨੂੰ ਇਹ ਵੀ ਪਤਾ ਵੀ ਇੱਥੇ ਕੈਲੀਫੋਰਨੀਆ ਵਾਲੇ ਪਾਸੇ ਵੀ ਇਹ ਵੀਕਐਂਡ ਤੋਂ ਬਾਅਦ 'ਚ ਖਾਸੀ ਗਰਮੀ ਜਿਹੜੀ ਉਹ ਹੋਣ ਵਾਲੀ ਆ। ਨਿਊਯਾਰਕ ਸਿਟੀ ਹੋਵੇ, ਬੋਸਟਨ ਹੋਵੇ, ਇਸ ਟਾਈਮ ਕਹਿੰਦੇ ਵੀ ਪਿਛਲੇ 30 ਸਾਲਾਂ ਦੇ ਇਤਿਹਾਸ ਦੇ ਵਿੱਚ ਸਭ ਤੋਂ ਲੰਮਾ ਸਟ੍ਰੈਚ, ਹੌਟੈਸਟ ਸਟ੍ਰੈਚ ਨਾਲੇ ਗਰਮ ਜਿਹੜਾ ਸਟ੍ਰੈਚ ਆ ਉਹ ਉਹਨਾਂ ਨੂੰ ਦੇਖਣ ਨੂੰ ਮਿਲੂਗਾ। 82% ਕੁੱਲ ਪਾਪੂਲੇਸ਼ਨ ਬਣ ਜਾਂਦੀ ਆ 265 ਮਿਲੀਅਨ ਲੋਕਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਯੂਐਸ ਦੀ, ਜਿਨ੍ਹਾਂ ਨੂੰ ਜਿਹੜੀ ਇਹ ਗਰਮੀ ਦੇ ਹੀਟ ਅਲਰਟਸ ਦਾ ਜਿਹੜਾ ਉਹ ਸਾਹਮਣਾ ਕਰਨਾ ਜਿਹੜਾ ਉਹ ਪਵੇਗਾ। ਮੰਡੇ ਮਾਰਨਿੰਗ ਤੱਕ 17 ਸੂਬੇ, ਆਇਓਵਾ ਤੋਂ ਲੈ ਕੇ ਮੇਨ ਤੱਕ, ਉਹ ਸਾਰੇ ਜਾਣੇ ਹੀਟ ਅਲਰਟ ਦੇ ਅੰਡਰ ਜਿਹੜੇ ਉਹ ਰੱਖੇ ਗਏ ਆ। ਇਸ ਤੋਂ ਇਲਾਵਾ
ਬੀਤੇ ਦਿਨਾਂ ਦੇ ਵਿੱਚ ਐਤਵਾਰ ਨੂੰ ਐਕਸੈਸਿਵ ਹੀਟ ਵਾਚ ਆਲਰੇਡੀ ਇਸ਼ੂ ਕਰ ਦਿੱਤਾ ਗਿਆ ਸੀ ਨਿਊ ਇੰਗਲੈਂਡ, ਕਨੈਟੀਕਟ, ਮੈਸਾਚਿਊਸਟ ਤੇ ਨਿਊ ਹੈਮਸ਼ਾਇਰ ਦੇ ਵਿੱਚ। ਨਿਊ ਹੈਮਸ਼ਾਇਰ ਦੇ ਕੰਕੜ ਦੇ ਵਿੱਚ ਕਹਿੰਦੇ ਵੀ ਅੱਜ 100 ਡਿਗਰੀ ਤੋਂ ਉੱਤੇ ਤਾਪਮਾਨ ਜਾਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਜ਼ ਉਹਨਾਂ ਨੇ ਨਿਊਜ਼ ਕਾਨਫਰੰਸ ਅੱਜ ਕਰਦੇ ਹੋਏ ਕਿਹਾ ਆ ਵੀ ਨੈਸ਼ਨਲ ਵੈਦਰ ਸਰਵਿਸ ਇਹ ਐਕਸਪੈਕਟ ਕਰਦਾ ਹੈ ਵੀ ਜਿਹੜੀ ਹੀਟ ਐਡਵਾਈਜ਼ਰੀ ਆ ਇਹ ਮੁਲਕ ਦੀ ਸਭ ਤੋਂ ਵੱਡੇ ਜਿਹੜਾ ਸ਼ਹਿਰ ਨਿਊਯਾਰਕ ਆ ਉਹਦੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਰਹਿਣ ਵਾਲੀ ਆ। ਇਸ ਤੋਂ ਨਾਲ ਉਹਨਾਂ ਨੇ ਕਿਹਾ ਵੀ ਸ਼ਹਿਰ ਦੇ ਵਿੱਚ ਬਹੁਤ ਸਾਰੇ ਜਿਹੜੇ ਕੂਲਿੰਗ ਸੈਂਟਰਸ ਆ ਉਹ ਕੱਲ ਨੂੰ ਓਪਨ ਕੀਤੇ ਜਿਹੜੇ ਹੋ ਜਾਣਗੇ। ਕਹਿੰਦੇ ਵੀ ਪੀਕ ਹੀਟ ਟੈਂਪਰੇਚਰ ਥਰਸਡੇ ਤੇ ਫਰਾਈਡੇ ਵੀਰਵਾਰ ਤੇ ਸ਼ੁੱਕਰਵਾਰ ਨੂੰ ਜਿਹੜਾ ਉਹ ਪਹੁੰਚੂਗਾ ਜਿੱਥੇ 99 ਡਿਗਰੀ 100 ਡਿਗਰੀ ਦੇ ਇਰਦ ਗਿਰਦ ਜਿਹੜਾ ਉਹ ਤਾਪਮਾਨ ਪਹੁੰਚਣ ਵਾਲਾ ਹੈਗਾ ਆ। ਸੋ ਇਸੇ ਤਰੀਕੇ ਦੇ ਨਾਲ ਮੁਲਕ ਦੇ ਹੋਰ ਵੀ ਸੂਬਿਆਂ ਦੇ ਵਿੱਚ ਹੋਰ ਵੀ ਸ਼ਹਿਰਾਂ ਦੇ ਵਿੱਚ ਜਿਹੜਾ ਤਾਪਮਾਨ ਆ ਉਹ ਰਿਕਾਰਡ ਤੋੜ ਰਹਿਣ ਵਾਲਾ ਹੈ। ਜਦੋਂ ਵੀ ਤਾਪਮਾਨ ਰਿਕਾਰਡ ਤੋੜ ਹੁੰਦਾ ਹੈ ਤੇ ਸਭ ਨੂੰ ਪਤਾ ਹੈ ਵੀ ਬਿਜਲੀ ਸਭ ਤੋਂ ਵੱਧ ਜਿਹੜੀ ਆ ਉਹਨਾਂ ਸਮਿਆਂ ਦੇ ਵਿੱਚ ਵਰਤੀ ਜਾਂਦੀ ਆ ਤੇ ਇਹ ਵੀ ਹੋ ਸਕਦਾ ਵੀ ਗ੍ਰਿਡ ਦੇ ਉੱਤੇ ਭਾਰ ਪੈਣ ਦੇ ਨਾਲ ਕਈ ਥਾਵਾਂ ਦੇ ਉੱਤੇ ਬਲੈਕ ਆਊਟ ਹੋਣ ਦੀ ਸੰਭਾਵਨਾ ਵੀ ਜਿਹੜੀ ਉਹ ਵੱਧ ਜਾਵੇ। ਸੋ ਜੇ ਤੁਸੀਂ ਇਹਨਾਂ ਇਲਾਕਿਆਂ ਦੇ ਵਿੱਚ ਰਹਿ ਰਹੇ ਆ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਗਰਮੀ ਪੈਣ ਵਾਲੀ ਆ ਤਾਂ ਭਾਈ ਆਪੋ ਆਪਣਾ ਪ੍ਰਬੰਧ ਬੰਦੋਬਸਤ ਜਿਹੜਾ ਉਹ ਕਰਕੇ ਰੱਖੋ ਵੀ ਕਿੱਦਾਂ ਆਪਣੇ ਆਪ ਨੂੰ ਤੁਸੀਂ ਜਿਹੜਾ ਉਹ ਬਚਾਉਣਾ ਆ। ਰੋਜ਼ਵੈਲ ਨਿਊ ਮੈਕਸੀਕੋ ਦੇ ਵਿੱਚ ਤਾਪਮਾਨ 105 ਡਿਗਰੀ ਕਹਿੰਦੇ ਵੀ ਕੱਲ ਪਹੁੰਚ ਗਿਆ ਸੀ। ਅਲਪਾਸੋ, ਫੋਰਟ ਸਟਾਕਟਨ ਤੇ ਟੈਕਸਸ ਦੇ ਵਿੱਚ ਕਹਿੰਦੇ ਵੀ ਉੱਥੇ ਵੀ ਗਰਮੈਸ਼ ਹੋਣੀ ਸ਼ੁਰੂ ਹੋ ਚੁੱਕੀ ਆ। 2023 ਦੇ ਵਿੱਚ 2302 ਜਿਹੜੇ ਗਰਮੀ ਦੇ ਕਰਕੇ ਹੀਟ ਰਿਲੇਟਡ ਜਿਹੜੀਆਂ ਡੈਥ ਆ ਇਹ ਹੋਈਆਂ ਸੀ ਜੋ 2022 ਦੇ ਨਾਲੋਂ 34% ਵੱਧ ਆ। ਤੇ ਜੇ ਇਦਾਂ ਹੀ ਗਰਮੀ ਇਸ ਸਾਲ ਵੀ ਜ਼ਿਆਦਾ ਪਈ ਤਾਂ ਇਹ ਆંકੜਾ ਜਿਹੜਾ ਆ ਉਹ ਵੀ ਪਾਰ ਹੋ ਸਕਦਾ ਆ। ਸੋ ਭਾਈ ਆਪੋ ਆਪਣਾ ਹਾਈਡਰੇਸ਼ਨ ਰੱਖੋ, ਕੂਲ ਰੱਖੋ, ਆਪਣੇ ਆਪ ਨੂੰ ਪ੍ਰਬੰਧ ਜਿਹੜੇ ਉਹ ਕਰਕੇ ਰੱਖੋ। ਅਮਰੀਕਨ ਲੋਕ ਇਹ ਕਹਿੰਦੇ ਆ ਵੀ ਯੂਐਸ ਨੂੰ ਡੋਮੈਸਟਿਕ ਇਸ਼ੂ ਦੇ ਉੱਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਆ। ਜਿਹੜੇ ਪਰ ਲੀਡਰਸ਼ਿਪ ਨੂੰ ਵਰਲਡ ਸਟੇਜ ਦੇ ਉੱਤੇ ਵੀ ਸਪੋਰਟ ਕਰਦੇ ਆ। ਮੈਜੋਰਟੀ ਆਫ ਜਿਹੜੇ ਅਮਰੀਕਨਸ ਆ ਉਹ ਬਲੀਵ ਕਰਦੇ ਆ ਵੀ ਯੂਕਰੇਨ ਤੇ ਇਜ਼ਰਾਈਲ ਨੂੰ ਜਿਹੜੀ ਆ ਸਪੋਰਟ ਕਰ ਦੇਣੀ ਚਾਹੀਦੀ ਆ। ਪਰ 62% ਲੋਕ ਅਮਰੀਕਨ ਜਿਹੜੇ ਆ ਅਮਰੀਕਾ ਦੇ ਵਿੱਚ ਉਹ ਇਹ ਕਹਿੰਦੇ ਆ ਵੀ ਬੈਟਰ ਸਰਵ ਤੁਸੀਂ ਤਾਂ ਹੀ ਕਰੋਗੇ ਜੇ ਇੰਟਰਨੈਸ਼ਨਲ ਅਫੇਅਰ ਤੋਂ ਵਿਡਰੋ ਕਰੋ ਤੇ ਫੋਕਸ ਕਰੋ ਜਿਹੜੇ ਡੋਮੈਸਟਿਕ ਇਸ਼ੂਜ਼ ਹੈਗੇ ਆ ਜਿਨ੍ਹਾਂ ਦੇ ਵਿੱਚ ਇਲੀਗਲ ਇਮੀਗ੍ਰੇਸ਼ਨ ਦਾ ਆ, ਕ੍ਰਾਈਮ ਦਾ ਹੈਗਾ ਆ, ਇਨਫਲੇਸ਼ਨ ਦਾ ਹੈਗਾ, ਹੋਮਲੈਸਨੈਸ ਦਾ ਹੈਗਾ। ਇਹ ਜਿਹੜੇ ਮੇਨ ਹੈਗੇ ਆ। ਇਹ ਇਕੱਲਾ ਡੈਮੋਕ੍ਰੈਟਿਕ ਜਾਂ ਰਿਪਬਲਿਕਨ ਪਾਰਟੀ ਨਹੀਂ, ਦੋਨਾਂ ਪਾਰਟੀਆਂ ਦੇ ਵਿੱਚ ਜਿਹੜੇ ਮੈਜੋਰਟੀ 'ਚ ਲੋਕ ਇਹੀ ਸੋਚਦੇ ਹੈਗੇ ਆ ਭਈ ਹੁਣ ਸਾਡੀ ਜਿਹੜੀ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਆਪਣੀ ਇਕੋਨਮੀ ਨੂੰ ਬੂਸਟ ਕਰਨ ਦੇ ਲਈ ਜਿਹੜਾ ਫੋਕਸ ਕਰਨਾ ਚਾਹੀਦਾ। 78% ਲੋਕ ਜਿਹੜੇ ਇਹ ਯਕੀਨ ਕਰਦੇ ਹੈਗੇ ਆ। ਤੇ 77% ਜਿਹੜੇ ਲੋਕ ਆ ਅਮਰੀਕਨਸ ਉਹ ਇਹ ਕਹਿੰਦੇ ਆ ਵੀ ਸਾਨੂੰ ਹਿਊਮਨ ਰਾਈਟਸ ਦੇ ਲਈ ਤੇ ਡੈਮੋਕ੍ਰੇਸੀਜ਼ ਅਰਾਊਂਡ ਦਾ ਵਰਲਡ ਉਹਦੇ ਲਈ ਖੜਨਾ ਚਾਹੀਦਾ ਹੈਗਾ। 86% ਕਹਿੰਦੇ ਵੀ ਯੂਐਸ ਨੂੰ ਸਟਰੋਂਗ ਮਿਲਟਰੀ ਮੇਨਟੇਨ ਰੱਖਣੀ ਚਾਹੀਦੀ। ਸੋ ਹੁਣ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਮੁੱਦਾ ਆ, ਜਿਹੜੀਆਂ ਬਾਹਰਲੀਆਂ ਸਰਕਾਰਾਂ ਜਿਹੜਾ ਕੋਈ ਵੀ ਬੰਦਾ ਉਹਨਾਂ ਦਾ ਕ੍ਰਿਟਿਕ ਆ ਉਹਨਾਂ ਨੂੰ ਇੱਥੇ ਮਾਰਨ ਦੀ ਕੋਸ਼ਿਸ਼, ਉਹਨਾਂ ਨੂੰ ਧਮਕਾਉਣ ਦੀ, ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਾਰਨ ਦੀ ਕੋਸ਼ਿਸ਼, ਚਾਹੇ ਉਹ ਚਾਈਨਾ ਹੋਵੇ, ਚਾਹੇ ਉਹ ਰਸ਼ੀਆ ਹੋਵੇ, ਉਹ ਟਰਕੀ ਹੋਵੇ, ਈਰਾਨ ਹੋਵੇ ਜਾਂ ਇੰਡੀਆ ਹੋਵੇ। ਸੋ ਉਹਨਾਂ ਦੇ ਅਗੇਂਸਟ 77% ਲੋਕ ਅਮਰੀਕਨ ਸੋਚ ਰਹੇ ਆ ਵੀ ਨਹੀਂ, ਹਿਊਮਨ ਰਾਈਟਸ ਦੇ ਲਈ ਖੜਨਾ ਚਾਹੀਦਾ ਆ। ਜਿੱਥੇ ਧੱਕਾ ਹੁੰਦਾ ਆ ਉਹਨਾਂ ਲੋਕਾਂ ਦੇ ਨਾਲ ਖੜਨਾ ਚਾਹੀਦਾ ਹੈਗਾ। ਸੋ ਇਹ ਜਿਹੜੇ ਸਰਵੇ ਨਵੇਂ ਕੀਤੇ ਗਏ ਆ ਇਹ ਦੋਨਾਂ ਹੀ ਪਾਰਟੀਆਂ ਦੇ ਲੋਕ ਸੀ, ਦੋਨਾਂ ਵੱਲੋਂ ਹੀ ਜਿਹੜੇ ਮੈਜੋਰਟੀ 'ਚ ਲੋਕਾਂ ਨੇ ਇਸ ਇਸ਼ੂ ਦੇ ਉੱਤੇ ਕਿਹਾ ਹੈ। ਜੀ, ਇੱਕ ਛੋਟੀ ਜਿਹੀ ਬ੍ਰੇਕ ਦਾ ਵਕਤ ਹੋਰ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਫਿਰ ਵਾਪਸ ਆਉਂਦੇ ਆ ਤੇ ਖਬਰਾਂ ਜਿਹੜੀਆਂ ਇਦਾਂ ਹੀ ਜਾਰੀ ਰਹਿਣਗੀਆਂ ਅਪਡੇਟ ਅਮਰੀਕਾ ਦੇ ਵਿੱਚ।
ब्रेक तो बाजी की फिर आप सबका स्वागत है। सो तो प्रोग्राम चल रहा है जी अपडेट अमेरिका। हरजोत ਸਿੰਘ ਜੀ ਜੀ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਆਪਾਂ ਅੱਜ ਰਾਜਕਨਵੀਰ ਸਿੰਘ ਦੀ ਇੰਸ਼ੋਰੈਂਸ ਦੇ ਉੱਤੇ ਗੱਲ ਕਰਾਂਗੇ, ਖਾਸ ਜ਼ਰੂਰ। ਕਰਕੇ ਕੈਲੀਫੋਰਨੀਆ ਦੇ ਵਿੱਚ ਘਰਾਂ ਦੀ ਇੰਸ਼ੋਰੈਂਸ ਨੂੰ ਲੈ ਕੇ ਜੀ ਇੱਕ ਵਾਰੀ ਫਿਰ ਅੱਗਾਂ ਦਾ ਸੀਜ਼ਨ ਚੱਲ ਪਿਆ।
ਉਹਦੇ ਸੰਬੰਧ ਦੇ ਵਿੱਚ ਮੈਂ ਦੱਸਦਾ ਵੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਾਂ 1992 ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਆ ਤੇ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F89805 ਹੈਗਾ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ, ਕੈਲੀਫੋਰਨੀਆ ਦੇ ਬਹੁਤ ਸਾਰੇ ਏਰੀਏ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ। ਲਾਸ ਐਂਜਲਸ ਏਰੀਏ 'ਚ ਇੱਕ ਬਹੁਤ ਖਤਰਨਾਕ ਅੱਗ ਕੱਲ ਦੀ ਲੱਗੀ ਹੋਆ, ਗੁਰਮਨ ਵਾਲਾ ਏਰੀਆ ਜੋ ਆ 14,625 ਏਕੜ ਸੜ ਕੇ ਸੁਆਹ ਹੋ ਗਏ ਹੈਗੇ ਆ ਜੀ। ਇਸ ਤੋਂ ਬਿਨਾਂ ਸੁਨਾਮਾ ਦੇ ਵਿੱਚ ਇੱਕ ਪੁਆਇੰਟ ਫਾਇਰ ਲੱਗੀ ਹੋਈ ਹੈਗੀ ਆ। ਸੋ ਕਈ ਜਿਹੜੇ ਨਿਊਜ਼ ਚੈਨਲਸ ਆ ਵੈਦਰ ਦੇ, ਉਹ ਇਹ ਦੱਸ ਰਹੇ ਵੀ 19,000 ਲੋਕਾਂ ਨੂੰ ਇਸ ਏਰੀਏ ਤੋਂ ਭੱਜਣਾ ਵੀ ਪਊਗਾ ਕਿਉਂਕਿ ਇਵੈਕੂਏਟ ਕੀਤੇ ਜਾ ਸਕਦੇ ਆ। ਕੁਝ ਸਟਰਕਚਰਸ ਅੱਗ ਦੀ ਭੇਂਟ ਵੀ ਚੜ ਗਈਆਂ ਹੈਗੀਆਂ। ਇਸੇ ਤਰੀਕੇ ਨਾਲ ਹਰਜੋਤ ਸਿੰਘ ਜੀ, ਸੌਰੀ ਮੈਂ ਵਿੱਚੇ ਕੱਟ ਰਿਹਾ, ਬੇ ਏਰੀਆ ਦੇ ਵਿੱਚ ਵੀ 1100 ਏਕੜ ਦੀ ਇੱਕ ਅੱਗ ਪੁਆਇੰਟ ਫਾਇਰ ਜਿਹੜੀ ਆ ਉਹ ਲੱਗੀ ਆ, ਉਹਦੇ ਨਾਲ ਵੀ ਕਈ ਜਿਹੜੇ ਆ ਸਟਰਕਚਰਸ ਨੂੰ, ਬਿਲਡਿੰਗਸ ਨੂੰ ਨੁਕਸਾਨ ਪਹੁੰਚਿਆ ਆ ਜੀ। ਸੋ ਅੱਜ ਦੀ ਡੇਟ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਘਰ ਦੀ ਇੰਸ਼ੋਰੈਂਸ ਲੈਣੀ ਬਹੁਤ ਹਾਰਡ ਕੰਮ ਬਣਿਆ ਹੋਇਆ, ਬਹੁਤ ਹਾਰਡ। ਘਰਾਂ ਦੀ ਇੰਸ਼ੋਰੈਂਸ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ। ਕਈਆਂ ਦੀ $1,000 ਦੀ ਇੰਸ਼ੋਰੈਂਸ ਹੁੰਦੀ ਸੀ, $15,000 ਤੱਕ ਪਹੁੰਚ ਗਈ ਆ ਫਾਇਰ ਜ਼ੋਨ ਦੇ ਮੁਤਾਬਕ। ਸੋ ਹੁਣ ਇਹੀ ਕਾਰਨ ਹੈਗਾ ਆ ਭਈ ਕਿਉਂਕਿ ਅੱਗਾਂ ਬਹੁਤ ਵੱਧ ਰਹੀਆਂ ਆ, ਇੰਸ਼ੋਰੈਂਸ ਕੰਪਨੀਆਂ ਦਾ ਲਾਸ ਹੁੰਦਾ ਆ, ਇਨਫਲੇਸ਼ਨ ਬਹੁਤ ਵੱਧ ਗਈ ਆ, ਮਹਿੰਗਾਈ ਬਹੁਤ ਹੋਈ ਆ। ਸੋ ਉਹਦੇ ਕਰਕੇ ਕੈਲੀਫੋਰਨੀਆ ਚੋਂ ਮੈਂ ਕਹਿੰਦਾ ਵੀ ਲਗਭਗ 80% ਇੰਸ਼ੋਰੈਂਸ ਕੰਪਨੀਆਂ ਨੇ ਤਾਂ ਨਵਾਂ ਬਿਜ਼ਨਸ ਹੀ ਲਿਖਣਾ ਬੰਦ ਕਰ ਦਿੱਤਾ ਆ। ਹਾਂਜੀ। ਬਹੁਤ ਸਾਰੀਆਂ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ, ਉਹਨਾਂ ਨੇ ਆਪਣਾ ਐਗਜ਼ਿਸਟਿੰਗ ਬਿਜ਼ਨਸ ਵੀ ਕੈਂਸਲ ਕਰਤਾ। ਜਿਹੜੇ ਘਰ ਓਨ ਕਰਦੇ ਆ ਜਾਂ ਰੈਂਟਲ ਪ੍ਰਾਪਰਟੀਆਂ ਓਨ ਕਰਦੇ ਜਾਂ ਅਪਾਰਟਮੈਂਟਾਂ ਓਨ ਕਰਦੇ ਆ ਜਾਂ ਤੁਸੀਂ ਸਮਾਲ ਬਿਜ਼ਨਸ ਕੋਈ ਗੈਸ ਸਟੇਸ਼ਨ, ਗਰੋਸਰੀ ਸਟੋਰ ਓਨ ਕਰਦੇ, ਤੁਹਾਨੂੰ ਪਤਾ ਵੀ ਕਿੰਨੀ ਹਾਰਡ ਹੈ ਇੰਸ਼ੋਰੈਂਸ ਅੱਜ ਦੀ ਡੇਟ 'ਚ ਲੱਭਣੀ ਤੇ ਕਿੰਨੀ ਮਹਿੰਗੀ ਹੈਗੀ ਆ। ਸੋ ਇੱਕ ਵਾਰੀ ਮੈਂ ਦੱਸਦਾ ਜਾਵਾਂ ਵੀ ਬਹੁਤ ਸਾਰੇ ਜਿਹੜੇ ਆਪਾਂ ਪੰਜਾਬੀ ਆ ਪੇਪਰ ਵਰਕ ਦਾ ਧਿਆਨ ਨਹੀਂ ਕਰਦੇ, ਦੇਖਦੇ ਨਹੀਂ ਹੈ। ਸੋ ਮੇਕ ਸ਼ੋਰ ਕਰੋ ਤੁਸੀਂ ਜੇ ਮਿਲੀਅਨ, 1.5 ਮਿਲੀਅਨ, 2-2 ਮਿਲੀਅਨ ਦੇ ਘਰ ਲਏ ਆ ਵੀ ਉਹਦਾ ਮੇਕ ਸ਼ੋਰ ਕਰ ਲਾ ਵੀ ਇੰਸ਼ੋਰੈਂਸ ਜਿਹੜੀ ਆ ਚੱਲਦੀ ਆ, ਕੈਂਸਲ ਤਾਂ ਨਹੀਂ ਹੋ ਗਈ, ਕਵਰੇਜ ਵਗੈਰਾ ਸਹੀ ਆ ਜਾਂ ਨਹੀਂ। ਸੋ ਬਹੁਤ ਵਾਰ ਕੀ ਹੁੰਦਾ ਆ ਵੀ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਮੇਰੀ ਇੰਸ਼ੋਰੈਂਸ ਕੈਂਸਲ ਹੋ ਗਈ ਆ, ਜਾਂ ਉਹ ਸੋਚੀ ਜਾਂਦੇ ਵੀ ਨਹੀਂ ਜੀ ਮੇਰੀ ਤਾਂ ਮੌਰਗੇਜ ਥਰੂ ਉਹ ਚੱਲੀ ਜਾਂਦੀ, ਪਰ ਉਹ ਜਿਹੜੀ ਮੌਰਗੇਜ ਥਰੂ ਐਸਕਰੋ ਅਕਾਊਂਟ ਆ ਹੁੰਦੀ ਉਹ ਇੰਸ਼ੋਰੈਂਸ ਕਿਸੇ ਇੰਸ਼ੋਰੈਂਸ ਕੰਪਨੀ ਤੋਂ ਹੀ ਆ। ਤੇ ਜੇ ਉਹਨਾਂ ਨੇ ਕੱਟ ਦਿੱਤੀ ਤੇ ਮੌਰਗੇਜ ਵਾਲਿਆਂ ਨੇ ਤਾਂ ਆਪਣੀ ਸਿਰਫ ਲੋਨ ਦੀ ਇੰਸ਼ੋਰੈਂਸ ਕਰਾਣੀ ਆ, ਬਾਕੀ ਤੁਹਾਡਾ ਜਾਂਦਾ ਰਹਿਣਾ ਸਾਰਾ ਕੁਝ। ਸੋ ਦੂਸਰੇ ਨੰਬਰ ਤੇ ਵੀ ਅੱਜ ਕੱਲ ਇਕਨੋਮੀ ਬੜੀ ਸਲੋ ਚੱਲ ਰਹੀ ਹੈਗੀ ਆ, ਲੇ ਆਫ ਵੀ ਲੋਕ ਹੋ ਰਹੇ ਹੈਗੇ ਆ, ਜਿਹੜੇ ਬਿਜ਼ਨੈਸਸ ਆ ਪੈਸੇ ਲੂਜ਼ ਕਰ ਰਹੇ ਹੈਗੇ ਆ, ਲੋਕਾਂ ਦੇ ਹੱਥ ਵੀ ਟਾਈਟ ਹੈਗੇ ਆ। ਸੋ ਘਰਾਂ ਦੀ ਇੰਸ਼ੋਰੈਂਸ ਦੇ ਜਿਹੜੇ ਰੇਟਸ ਆ ਉਹ ਬਹੁਤ ਜ਼ਿਆਦਾ ਵੱਧ ਗਏ ਹੈਗੇ ਆ। ਸੋ ਕੁਝ ਕੁ ਕੰਪਨੀਆਂ ਹੈਗੀਆਂ ਹਜੇ ਵੀ ਉਹ ਲਿਖਦੀਆਂ ਹੈਗੀਆਂ, ਤੁਸੀਂ ਸ਼ਾਪ ਅਰਾਊਂਡ ਕਰ ਸਕਦੇ ਆ, ਪਰ ਕੋਸ਼ਿਸ਼ ਕਰੋ ਤੁਹਾਡੀ ਘਰ ਦੀ ਪਾਲਿਸੀ ਖਤਮ ਹੋਣ ਤੋਂ ਘੱਟੋ ਘੱਟ 2-3 ਵੀਕ, ਮਹੀਨਾ ਪਹਿਲਾਂ ਸ਼ਾਪ ਅਰਾਊਂਡ ਕਰਨਾ ਸ਼ੁਰੂ ਕਰੋ, ਨਾ ਕਿ ਜਿਹੜਾ ਸੇਮ ਡੇ। ਕਿਉਂਕਿ ਬਹੁਤ ਜਿਹੜੀਆਂ ਕੰਪਨੀਆਂ ਲਿਖਦੀਆਂ ਵੀ ਆ ਉਹ ਟਾਈਮ ਬਹੁਤ ਲਾਉਂਦੀਆਂ ਹੈਗੀਆਂ ਕਈ ਵਾਰੀ ਅਪਰੂਵਲ ਦੇਣ ਲਈ, ਜੇ ਕੋਈ ਨਾ ਕਿਸੇ ਦਾ ਮਾੜਾ ਮੋਟਾ ਵੀ ਕਲੇਮ ਹੋਇਆ ਹੋਵੇ। ਮੈਂ ਵਾਰ-ਵਾਰ ਕਹਿੰਦਾ ਰਹਿਣਾ, ਬਹੁਤ ਵਾਰ ਮੇਰੇ ਨਾਲ ਮੇਰੇ ਕਈ ਜਿਹੜੇ ਜਾਣ ਪਛਾਣ ਵਾਲੇ ਔਖੇ ਵੀ ਹੋ ਜਾਂਦੇ ਆ ਵੀ ਭਾਈ ਤੁਸੀਂ ਏਦਾਂ ਕਾਹਤੇ ਕਹਿੰਦੇ ਆ ਵੀ ਛੋਟਾ ਕਲੇਮ ਨਹੀਂ ਲੈਣਾ ਚਾਹੀਦਾ। ਸੋ ਇੰਸ਼ੋਰੈਂਸ ਜਿਹੜੀ ਆ ਨਾ ਇਹ ਬੈਨੀਫਿਟ ਨਹੀਂ ਹੁੰਦਾ, ਇੰਸ਼ੋਰੈਂਸ ਇਹ ਹੁੰਦੀ ਆ ਵੀ ਰੱਬ ਨਾ ਕਰੇ ਕੱਲ ਨੂੰ ਤੁਹਾਡਾ ਬਹੁਤ ਵੱਡਾ ਕਲੇਮ ਹੋ ਗਿਆ, ਘਰ ਪੂਰਾ ਸੜ ਗਿਆ ਜਾਂ $50,000 ਲੱਖ ਦਾ ਡੈਮੇਜ ਹੋ ਗਿਆ, ਉਹਦੇ ਵਾਸਤੇ ਹੁੰਦੀ ਆ, ਨਾ ਕਿ ਛੋਟੇ ਮੋਟੇ ਤੁਹਾਡੀ ਫੈਂਸ ਟੁੱਟ ਗਈ, ਇੱਕ ਟਾਈਲ ਉਖੜ ਗਈ ਸੀ ਉਹਦੇ ਨਾਲ ਲੀਕ ਹੋ ਗਿਆ। ਸੋ ਇਦਾਂ ਦੇ ਕੰਮਾਂ ਲਈ ਇੰਸ਼ੋਰੈਂਸ ਨਹੀਂ ਹੁੰਦੀ। ਉਹ ਲੋਕ ਹੁਣ ਰਿਅਲਾਈਜ਼ ਕਰ ਰਹੇ ਹੈਗੇ ਆ, ਕਿਉਂਕਿ ਕੀ ਹੁੰਦਾ ਜਦੋਂ ਤੁਸੀਂ ਛੋਟਾ ਮੋਟਾ ਇਦਾਂ ਦਾ ਕੰਮ ਹੁੰਦਾ ਆ ਤੇ ਬਿਲਡਰ ਨੂੰ ਕਾਲ ਕਰਦੇ ਆ ਜਾਂ ਕਿਸੇ ਹੈਂਡੀਮੈਨ ਨੂੰ ਕਾਲ ਕਰਦੇ, ਕਹਿੰਦੇ ਜੀ ਇੰਸ਼ੋਰੈਂਸ ਤੇ ਕਲੇਮ ਕਰ ਦਿਓ। ਸੋ ਬੰਦਾ ਸੋਚਦਾ ਵੀ ਲੈ ਠੀਕ ਆ ਵੀ ਆਪਾਂ ਨੂੰ ਕੀ ਫਰਕ ਆ। ਉਹ ਗੱਲ ਕੀ ਹੁੰਦੀ ਵੀ ਤੁਹਾਡਾ ਜਿਹੜਾ ਡਿਡਕਟੀਬਲ ਕੱਟ ਕੇ, ਡੈਪਰੀਸ਼ੀਏਸ਼ਨ ਕੱਟ ਕੇ ਕਈ ਵਾਰੀ ਤੁਹਾਨੂੰ $500-700 ਵੀ ਨਹੀਂ ਮਿਲਦਾ, ਪਰ ਮੁੜ ਕੇ ਉਹ ਇੱਕ ਕਲੇਮ ਆ ਗਿਆ ਤੇ ਤੁਹਾਡੀ ਇੰਸ਼ੋਰੈਂਸ ਕੈਂਸਲ ਹੋ ਗਈ, ਇੰਸ਼ੋਰੈਂਸ ਨਹੀਂ ਮਿਲਦੀ ਹੈਗੀ। ਸੋ ਛੋਟੇ ਕਲੇਮਾਂ ਨੂੰ ਨਹੀਂ ਹੁੰਦੀ ਇੰਸ਼ੋਰੈਂਸ, ਹੁੰਦੀ ਆ ਵੱਡੇ ਕਲੇਮ ਨੂੰ, ਤਾਂ ਕਿ ਤੁਸੀਂ ਸੜਕ ਦੇ ਉੱਤੇ ਨਾ ਜਾਓ। ਹਾਈ ਡਿਡਕਟੀਬਲ ਰੱਖ ਸਕਦੇ ਆ ਜੇ ਤੁਹਾਡੇ ਰੇਟਸ ਬਹੁਤ ਵੱਧ ਰਹੇ ਹੈਗੇ ਆ। ਕਵਰੇਜ ਦੇਖੋ, ਜੇ ਕੋਈ ਬਹੁਤ ਜ਼ਿਆਦਾ ਐਕਸਟਰਾ ਕਵਰੇਜ ਆ ਉਹਨੂੰ ਕੱਟ ਕਰ ਸਕਦੇ ਆ, ਜਾਂ ਜਿਹੜੀਆਂ ਕਵਰੇਜ ਨਹੀਂ ਹੈਗੀਆਂ, ਜਿਹੜੀਆਂ ਬਹੁਤ ਜ਼ਰੂਰੀ ਹੈਗੀਆਂ ਉਹਨਾਂ ਨੂੰ ਐਡ ਕਰ ਸਕਦੇ ਹੈਗੇ ਆ। ਸੋ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਆ। ਅੱਜ ਕੱਲ ਰੈਂਟਲ ਹੋਮਸ ਜਿਹੜੇ ਆ ਉਹਨਾਂ ਦੀ ਘਰਾਂ ਦੀ ਇੰਸ਼ੋਰੈਂਸ ਲੈਣੀ ਵੀ ਬੜੀ ਔਖੀ ਆ। ਸਾਡੇ ਕੋਲ ਇਦਾਂ ਦੀ ਕੰਪਨੀ ਆ ਜਿਹੜੀ 20 ਘਰਾਂ ਦੀ ਇੱਕੋ ਹੀ ਪਾਲਿਸੀ ਦੇ ਅੰਡਰ ਤੱਕ ਆਪਾਂ ਕਰ ਸਕਦੇ ਹੈਗੇ ਆ। ਆਪਣੇ ਜਿਹੜੇ ਸਰੋਤੇ ਖਾਸ ਕਰਕੇ ਸੈਂਟਰਲ ਵੈਲੀ ਜਾਂ ਸਨਮਕੀਨ ਵੈਲੀ 'ਚ ਹੈਗੇ ਆ, ਇੱਧਰ ਕਲੋਵਿਸ, ਲਿਵਿੰਗਸਟਨ ਏਰੀਆ, ਫ੍ਰਿਜ਼ਨੋ ਏਰੀਆ, ਬੇਕਰਸਫੀਲਡ ਏਰੀਆ, ਜੁਬਾ ਸਿਟੀ, ਰੋਜ਼ਵਿਲ, ਲੋਡਾਈ,
ਇਹਨਾਂ ਸਾਰੇ ਏਰੀਏ ਦੇ ਵਿੱਚ ਸਾਡੇ ਕੋਲ ਕੰਪਨੀਆਂ ਹੈਗੀਆਂ ਜਿਨ੍ਹਾਂ ਦੇ ਰੇਟਸ ਵੀ ਕਾਫੀ ਗੁੱਡ ਹੈਗੇ ਆ। ਕਿਸੇ ਨੂੰ ਘਰਾਂ ਦੀ ਇੰਸ਼ੋਰੈਂਸ ਦੀ ਜ਼ਰੂਰਤ ਹੈਗੀ ਆ ਤੇ ਤੁਸੀਂ ਕਾਲ ਕਰ ਸਕਦੇ ਹੋ। ਜੇ ਤੁਹਾਨੂੰ ਕੈਂਸਲੇਸ਼ਨ ਨੋਟਿਸ ਆਇਆ ਜਾਂ ਤੁਹਾਡੇ ਘਰ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਆ, ਚੈੱਕ ਕਰ ਸਕਦੇ ਆ, ਕਿਉਂਕਿ ਚੈੱਕ ਕਰਨ ਦੇ ਵਿੱਚ ਕਿਹੜਾ ਕੋਈ ਪੈਸੇ ਲੱਗਦੇ ਆ। ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰ ਸਕਦੇ ਹੋ ਤੇ ਸਾਡੇ ਆਫਿਸ ਦਾ ਨੰਬਰ ਹੈਗਾ 4082722500 4082722500 ਜੀ ਤੇ ਸਾਡੇ ਦੋ ਆਫਿਸਿਸ ਆ, ਇੱਕ ਸੈਨੋਜ਼ੇ ਦੇ ਵਿੱਚ ਤੇ ਇੱਕ ਫ੍ਰਿਜ਼ਨੋ ਦੇ ਵਿੱਚ। ਸੈਨੋਜ਼ੇ ਆਫਿਸ ਆਪਾਂ 1992 ਤੇ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਹੈਗੇ ਆ। ਬਿਲਕੁਲ, ਬਹੁਤ ਸਾਰਿਆਂ ਦੇ ਕਈਆਂ ਦੇ ਨਾਨ ਰੀਨਿਊਅਲ ਜਿਹੜੇ ਉਹ ਆ ਰਹੇ ਆ, ਕੰਪਨੀਆਂ ਜਿਹੜੀਆਂ ਛੱਡ ਰਹੀਆਂ। ਸੋ ਵੀ ਪਤਾ ਕਰੋ, ਕਿਉਂਕਿ ਬਾਅਦ ਦੇ ਵਿੱਚ ਫਿਰ ਭੱਜ ਦੌੜ ਦੇ ਵਿੱਚ ਕਾਫੀ ਰੌਲਾ ਰੱਪਾ ਜਿਹੜਾ ਉਹ ਪੈਂਦਾ ਆ। ਤੇ ਜਿੱਦਾਂ ਪਹਿਲਾਂ ਦੱਸਿਆ, ਜੋ ਜਿਹਨੇ ਵੀ ਜੇ ਮਿਸ ਕਰ ਜਾਓ ਤਾਂ ਫਿਰ ਕੰਮ ਬਹੁਤ ਔਖਾ ਹੁੰਦਾ। ਬਹੁਤ ਸਾਰੇ ਲੋਕਾਂ ਨੇ ਇਹ ਫੇਸ ਕੀਤਾ ਆ। ਉਹ ਸਮਾਂ ਲੱਦ ਗਿਆ, ਮੈਨੂੰ ਲੱਗਦਾ, ਜਦੋਂ ਇੱਕ ਅੱਧਾ ਦਿਨ ਤੁਸੀਂ ਲੇਟ ਹੋ ਗਏ ਤਾਂ ਤੁਹਾਡੀ ਲੇਟ ਵੀ ਇੰਸ਼ੋਰੈਂਸ ਦੀ ਜਿਹੜੀ ਤੁਹਾਡੀ ਪਾਲਿਸੀ ਦਾ ਪ੍ਰਾਈਸ ਆ ਉਹ ਲੈ ਲੈਂਦੇ ਸੀ, ਕਿਸ਼ਤ ਲੈ ਲੈਂਦੇ ਸੀ। ਹੁਣ ਨਹੀਂ ਇੱਦਾਂ ਜਿਹੜਾ ਉਹ ਕਰਦੇ। ਸੋ ਉਹਨਾਂ ਨੂੰ ਤਾਂ ਮੌਕਾ ਚਾਹੀਦਾ ਆ ਨਾ ਕਰਨ ਦੇ ਲਈ। ਮੇਕ ਸ਼ੋਰ ਕਰੋ ਵੀ ਨਾਲੇ ਜਿਹੜੇ ਘਰ ਦੇ ਆਲੇ ਦੁਆਲੇ ਇਹ ਉਹ ਆ, ਫਾਇਰ ਹੈਜ਼ਰਡ ਜਿਹੜਾ ਕੋਈ ਨਾ ਹੋਵੇ, ਕੋਈ ਇਦਾਂ ਦੀਆਂ ਚੀਜ਼ਾਂ ਨਾ ਹੋਣ। ਹਰਜੋਤ ਸਿੰਘ ਜੀ, ਉਹਦੇ ਬਾਰੇ ਕੀ ਤੁਸੀਂ ਜੀ ਦੱਸਣਾ ਚਾਹੁੰਦੇ ਸੋ ਬਿਲਕੁਲ, ਜਿਹੜੇ ਟਰੀ ਵਗੈਰਾ ਤੁਹਾਡੇ ਰੂਫ ਨੂੰ ਜਿਹੜੇ ਟੱਚ ਕਰਦੇ ਆ, ਉਹਨਾਂ ਨੂੰ ਟ੍ਰਿਮ ਕਰਕੇ ਰੱਖੋ। ਘਰ ਦੇ ਆਲੇ ਦੁਆਲੇ ਜਿਹੜਾ ਘਾਹ ਆ, ਜੇ ਸੁੱਕਾ ਵੀ ਆ ਤੇ ਉਹਨੂੰ ਕਲੀਨ ਕਰਕੇ ਰੱਖੋ। ਬਹੁਤ ਵਾਰ ਆਪਾਂ ਜਿਹੜਾ ਲੌਨ ਆ ਉਹਨੂੰ ਵਾਟਰ ਨਹੀਂ ਕਰਦੇ ਹੈਗੇ। ਸੋ ਉਹਨੂੰ ਕਲੀਨ ਰੱਖੋ, ਕਿਉਂਕਿ ਅੱਜ ਕੱਲ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਆ ਉਹ ਜਿੱਥੇ ਵੀ ਤੁਸੀਂ ਇੰਸ਼ੋਰੈਂਸ ਕਰਾਓ, ਨੋ ਮੈਟਰ, ਉਹ ਤੁਹਾਡੇ ਘਰਾਂ ਨੂੰ ਇੰਸਪੈਕਟ ਕਰਦੇ ਆ। ਘਰ ਦੇ ਅੰਦਰ ਨਹੀਂ ਆਉਂਦੇ, ਬਾਹਰ ਡਰੋਨ ਦੇ ਨਾਲ ਉਹ ਤੁਹਾਡੀ ਰੂਫ ਐਵਰੀਥਿੰਗ ਚੈੱਕ ਕਰ ਲੈਂਦੇ ਹੈਗੇ ਆ। ਰੂਫ ਵਗੈਰਾ ਚੈੱਕ ਕਰੋ ਵੀ ਤੁਹਾਡੀ ਕਿਤੇ ਲੀਕ ਨਾ ਕਰਦੀ ਹੋਵੇ, ਬਹੁਤ ਪੁਰਾਣੀ ਤਾਂ ਨਹੀਂ ਹੈਗੀ। ਮੇਰਾ ਕਾਰਨ ਦੱਸਣ ਦਾ ਇਹ ਆ ਵੀ ਪਹਿਲਾਂ ਕਹਿੰਦੇ ਜਿਹੜੀ ਅੱਗਾਂ ਵਾਲੀ ਖਬਰ ਸਾਂਝੀ ਕਰਨ ਦਾ ਮਤਲਬ ਕੀ ਆ। ਜੇ ਕਿਸੇ ਇੱਕ ਏਰੀਏ ਦੇ ਵਿੱਚ ਅੱਗ ਲੱਗ ਜਾਏ, ਮੰਨ ਲਓ ਵੀ ਪਿਛਲੇ ਦਿਨਾਂ ਦੇ ਵਿੱਚ ਟ੍ਰੇਸੀ ਵਾਲੇ ਏਰੀਏ 'ਚ ਅੱਗ ਲੱਗੀ ਸੀ, ਜੀ? ਸੋ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਉਹ ਮੋਰੇਟੋਰੀਅਮ ਲਾ ਦਿੰਦੀਆਂ ਜਦੋਂ ਅੱਗ ਲੱਗੀ ਹੋਈ ਆ, ਵੀ ਕਿਸੇ ਦੀ ਵੀ ਇੰਸ਼ੋਰੈਂਸ ਨਹੀਂ ਲਿਖਣੀ। ਸੋ ਇਸੇ ਕਰਕੇ ਮੈਂ ਕਹਿ ਰਿਹਾ ਵੀ ਜਿਹਦੀ ਵੀ ਇੰਸ਼ੋਰੈਂਸ ਐਕਸਪਾਇਰ ਹੋਣੀ ਆ, ਉਹਨੂੰ ਘੱਟੋ ਘੱਟ 3-4 ਵੀਕ ਪਹਿਲਾਂ ਸ਼ਾਪ ਅਰਾਊਂਡ ਕਰਕੇ ਦਬਦਾ ਪਾਲਿਸੀ ਬਾਈਂਡ ਕਰ ਲਓ, ਜੇ ਤੁਹਾਨੂੰ ਰੀਜ਼ਨੇਬਲ ਲੱਗਦੀ ਆ। ਹੁਣ ਜਿਸ ਹਿਸਾਬ ਦੇ ਨਾਲ ਗੁਰਮਨ ਵਾਲਾ ਏਰੀਆ ਸਦਰਨ ਕੈਲੀਫੋਰਨੀਆ 'ਚ ਅੱਗ ਲੱਗੀ ਆ, ਸੋ ਉਹ ਸਾਰੇ ਏਰੀਏ ਦੇ ਆਲੇ ਦੁਆਲੇ 50-50, 100-100 ਮੀਲ ਤੱਕ ਉਹਨੀ ਮੋਰੇਟੋਰੀਅਮ ਲਾ ਦੇਣਾ, ਚਾਹੇ ਤੁਹਾਡੇ ਏਰੀਏ 'ਚ ਅੱਗ ਦੇ ਚਾਂਸ ਕੋਈ ਹੈ ਹੀ ਨਹੀਂ ਹੈ, ਤਾਂ ਪਰ ਵੀ ਤੁਸੀਂ ਲੱਗਦਾ। ਇੰਸ਼ੋਰੈਂਸ ਲੈਣ ਲਈ ਉਹ ਕਾਬਲ ਨਹੀਂ ਹੋਵੋਗੇ। ਜੀ ਬਿਲਕੁਲ, ਇਹ ਤਾਂ ਪਰਸਨਲੀ ਦੱਸ ਸਕਦੇ ਆ ਵੀ ਜਿੱਥੇ ਕੋਈ ਅੱਗ ਦਾ ਖਤਰਾ ਨਹੀਂ, ਜਦੋਂ ਇੱਕ ਵਾਰੀ ਉਹਨਾਂ ਨੇ ਉਹ ਵਾਈਲਡ ਫਾਇਰ ਦੇ ਅੰਡਰ ਪਾਤਾ, ਫਿਰ ਬਹੁਤ ਕੰਮ ਔਖਾ ਹੁੰਦਾ ਆ। ਤੇ ਫਿਰ ਇੰਸ਼ੋਰੈਂਸ ਤਾਂ ਜਿਹੜੀ ਉਹ ਅਚਨਚੇਤ, ਹੁਣ ਸਾਰਿਆਂ ਦਾ ਜੇ ਦੇਖਿਆ ਜਾਵੇ ਇੰਸ਼ੋਰੈਂਸ ਦਾ ਖਰਚਾ ਮਿਨੀਮਮ ਤੋਂ ਮਿਨੀਮਮ ਐਵਰੇਜ ਇੱਕ $2-2, $3-3 ਹਜ਼ਾਰ ਡਾਲਰ ਪਰ ਸਾਲ ਜਿਹੜਾ ਆ ਉਹ ਤੁਹਾਨੂੰ ਜਿਹੜਾ ਆ ਉਹ ਵੱਧ ਰਿਹਾ ਆ। ਸੋ ਮੇਕ ਸ਼ੋਰ ਕਰੋ ਵੀ ਭਾਈ ਜਿਹੜਾ ਆ ਉਹ ਤੁਸੀਂ ਇਸ ਦੇ ਲਈ ਜਿਹੜਾ ਉਹ ਸਤਰਕਤਾ ਦੇ ਨਾਲ ਜਿਹੜਾ ਉਹ ਕੰਮ ਕਰੋ। ਤੇ ਬਾਕੀ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਕਾਲ ਕਰ ਸਕਦੇ ਆ 408-272-2500 4082722500 ਦੇ ਉੱਤੇ। ਤੇ ਹਰਜੋਤ ਸਿੰਘ ਜੀ, ਪ੍ਰੋਗਰਾਮ ਵੀ ਅੱਜ ਦਾ ਜਿਹੜਾ ਹੁਣ ਸਮਾਪਤ ਹੈ ਤੇ ਸਮਾਂ ਸਮਾਪਤ ਹੈ। ਮਿਲਦੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ।